ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM FM ਸਟੇਸ਼ਨ ਐਂਡਰੋਇਡ ਆਈਫੋਨ ਦੀ ਐਪ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ ਦੇ ਰਾਹੀਂ ਜਿੰਨੇ ਵੀ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਾ ਦਿਨ ਹੈਗਾ ਸ਼ਨੀਚਰਵਾਰ ਤੇ ਤਰੀਕ ਹੈਗੀ ਫਰਵਰੀ 3, 2018। ਬਿਲਕੁਲ ਜੀ। ਤੇ ਆਪਾਂ ਪ੍ਰੋਗਰਾਮ ਜਿੱਦਾਂ ਤੁਹਾਨੂੰ ਪਤਾ ਸ਼ਨੀਚਰਵਾਰ ਨੂੰ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਟਰੱਕਿੰਗ ਇੰਡਸਟਰੀ ਦੇ ਨਾਲ ਕੁਝ ਜੁੜੀਆਂ ਜਿਹੜੀਆਂ ਖਬਰਾਂ ਹੁੰਦੀਆਂ ਅਹਿਮ ਉਹ ਆਪਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਬਾਕੀ ਖਬਰਾਂ ਵੀ ਜਿਹੜੀਆਂ ਅਹਿਮ ਹੁੰਦੀਆਂ ਉਹ ਵੀ ਆਪਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਜਿਹੜੀਆਂ ਉਹ ਕਰਾਂਗੇ ਤੇ ਨਾਲ ਦੇ ਨਾਲ ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਉਹ ਵੀ ਜ਼ਰੂਰ ਆਪਾਂ ਸ਼ੇਅਰ ਕਰਾਂਗੇ। ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਜਿਹੜੇ ਫੇਸਬੁੱਕ ਦੇ ਉੱਤੇ ਤੁਸੀਂ ਲਾਈਵ ਦੇਖਦੇ ਹੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ, ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਅੱਗੇ ਤੋਂ ਅੱਗੇ ਜਿਹੜਾ ਜ਼ਰੂਰ ਪਹੁੰਚਾਇਆ ਕਰੋ ਤਾਂ ਜੋ ਆਪਾਂ ਨੂੰ ਜਿੱਥੇ ਆਪਾਂ ਰਹਿੰਦੇ ਹਾਂ ਆਪਣੇ ਕੀ ਬਿਜ਼ਨਸਾਂ ਦੇ ਨਾਲ ਹੋ ਰਿਹਾ ਆ, ਕੀ ਇੰਡੀਵਿਜੂਅਲ ਤੌਰ ਦੇ ਉੱਤੇ ਫਰਕ ਪੈ ਰਿਹਾ, ਕੀ ਪਾਲਿਸੀ ਚੇਂਜ ਹੁੰਦੀਆਂ ਆ, ਇਸ ਦੇ ਬਾਰੇ ਜਿਹੜੀ ਆਪਾਂ ਵੱਧ ਤੋਂ ਵੱਧ ਤੁਹਾਨੂੰ ਜਿਹੜੀ ਜਾਣਕਾਰੀ ਇਸ ਪ੍ਰੋਗਰਾਮ ਦੇ ਜ਼ਰੀਏ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪੋ ਆਪਣੇ ਜਿਹੜੇ ਭੈਣ ਭਰਾਵਾਂ ਤਾਈਂ ਰਿਸ਼ਤੇਦਾਰਾਂ ਸਕੇ ਸੰਬੰਧੀ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਤੇ ਹਰਜੋਤ ਸਿੰਘ ਜੀ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਆ ਦੂਰ ਨੇੜੇ ਦੇਖ ਰਹੇ ਆ ਉਹਨਾਂ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਉਂਟ, ਸੁੱਚਾ ਸਿੰਘ ਫਰੈਜ਼ਨੋ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਸ਼ਮਿੰਦਰਪਾਲ ਸਿੰਘ ਬੇਕਰਸਫੀਲਡ, ਪਾਲ ਨਿੱਜਰ ਬਿੰਦਰ ਖਹਿਰਾ ਫਰੈਜ਼ਨੋ, ਜਸਪਾਲ ਸੰਘਾ, ਜਸਪ੍ਰੀਤ ਸੰਘਾ, ਪ੍ਰਭਦੀਪ ਗਰੇਵਾਲ, ਸਨੀ ਗਰੇਵਾਲ, ਮਨਜੀਤ ਸਿੰਘ ਪੱਤਰ, ਰਣਦੀਪ ਬਾਜਵਾ, ਬਿੰਦਾ ਅਟਵਾਲ, ਗਿੰਦਾ ਅਟਵਾਲ, ਕੁਲਤਾਰ ਬੀਸਲਾ ਫਰੈਜ਼ਨੋ ਸਾਰੇ ਜਾਣੇ, ਸਤਨਾਮ ਸਿੰਘ, ਮਨਦੀਪ ਸਿੰਘ ਸੈਨ ਹੋਜ਼ੇ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 272 5200 ਦੇ ਉੱਤੇ ਜਾਂ 408 722 7698 ਦੇ ਉੱਤੇ। ਤੇ ਨਾਲ ਹੀ ਹਰਜੋਤ ਸਿੰਘ ਜੀ ਦੱਸ ਜਾਈਏ ਵੀ ਫੈਕਟਰਿੰਗ ਦੀਆਂ ਜੇ ਕਿਸੇ ਨੇ ਸੇਵਾਵਾਂ ਲੈਣੀਆਂ ਆ ਤਾਂ ਉਸ ਦੇ ਲਈ ਵੀ ਤੁਸੀਂ ਕਾਲ ਕਰ ਸਕਦੇ ਹੋ 408 272 2600 ਦੇ ਉੱਤੇ। TMS ਕੰਪਨੀ ਵਾਲਿਆਂ ਨਾਲ ਤੁਸੀਂ ਜਿਹੜਾ ਜੀ ਸੰਪਰਕ ਕਰ ਸਕਦੇ ਹੋ ਨੰਬਰ 4082722600 ਦੇ ਉੱਤੇ। ਤੇ ਆਓ ਆਪਾਂ ਹਰਜੋਤ ਸਿੰਘ ਜੀ ਆਪਾਂ ਆਪਣੀਆਂ ਖਬਰਾਂ ਦੇ ਵੱਲ ਵੱਧਦੇ ਹਾਂ। ਜਿਹੜਾ ਬੜੇ ਬੇਸਬਰੀ ਤੋਂ ਇੰਤਜ਼ਾਰ ਸੀ ਜਿਨ੍ਹਾਂ ਸਾਰਿਆਂ ਨੂੰ ਖਾਸ ਕਰਕੇ GOP ਵਾਲਿਆਂ ਨੇ ਕਹਿੰਦੇ ਜੀ ਪੂਰੀ ਰੌਲਾ ਰੱਪਾ ਪਾਈ ਰੱਖਿਆ ਸੀ ਜਿਹੜਾ ਨਿਊਜ਼ ਨੇ ਖਾਸ ਕਰਕੇ ਜਿਹੜੇ ਕਮੇਟੀ ਦੇ ਚੇਅਰਮੈਨ ਆ ਵੀ ਅਸੀਂ ਮੈਮੋ ਲੱਗੇ ਆ ਜੀ ਰਿਲੀਜ਼ ਕਰਨ, ਕੀ ਹੋਣ ਲੱਗਾ, ਕਿੱਦਾਂ ਆ, ਕਿਵੇਂ ਆ, ਉਹ ਆਖਿਰਕਾਰ ਕੱਲ ਜਿਹੜਾ ਰਿਲੀਜ਼ ਹੋ ਗਿਆ ਜੀ। ਸੋ ਉਹਦੇ ਵਿੱਚ ਮੇਨ ਇਹੀ ਆਇਆ ਹੈਗਾ ਵੀ ਕਿਸ ਤਰ੍ਹਾਂ ਜਿਹੜਾ FBI ਤੇ ਜਸਟਿਸ ਡਿਪਾਰਟਮੈਂਟ ਨੇ ਆਪਣੀ ਪਾਵਰ ਨੂੰ ਜਿਹੜਾ ਅਬਿਊਜ਼ ਕੀਤਾ ਹੈਗਾ ਫੋਰਨ ਇੰਟੈਲੀਜੈਂਸ ਸਰਵੇਲੈਂਸ ਐਕਟ ਦੇ ਮੁਤਾਬਕ ਜਿਹਨੂੰ ਫੀਸਾ ਕਿਹਾ ਜਾਂਦਾ ਹੈ ਤੇ ਜਿਹਦੇ ਵਿੱਚ ਵੀ ਕਿਸ ਤਰ੍ਹਾਂ ਜਿਹੜੀ ਹਿਲਰੀ ਕਲਿੰਟਨ ਦੀ ਕੈਂਪੇਨ ਨੇ ਜਿਹੜੀ ਆ ਫੀਸਾ ਬ੍ਰਾਂਟ ਜਿਹੜਾ ਲੈ ਕੇ ਤੇ ਟਰੰਪ ਦੇ ਜਿਹੜੇ ਕੈਂਪੇਨ ਦੇ ਫੋਰਨ ਐਡਵਾਈਜ਼ਰ ਸੀਗੇ ਕਾਰਟਰ ਪੇਜ ਉਹਨਾਂ ਦੀ ਜਿਹੜੀ ਆ ਇਨਵੈਸਟੀਗੇਸ਼ਨ ਕੀਤੀ ਹੈਗੀ ਸੀਗੀ ਜਿਹੜੀ ਆ FBI ਦੇ ਜ਼ਰੀਏ। ਪਰ ਕਿਤੇ ਨਾ ਕਿਤੇ ਇਹ ਵੀ ਹਰਜੋਤ ਸਿੰਘ ਜੀ ਯਾਦ ਹੋਣਾ ਵੀ FBI ਦੇ ਕਰਕੇ ਕਿਤੇ ਨਾ ਕਿਤੇ ਜਿਹੜੇ ਆ ਹਿਲਰੀ ਕਲਿੰਟਨ ਨੂੰ ਇੱਕ ਹਾਰ ਦਾ ਸਾਹਮਣਾ ਵੀ ਜਿਹੜਾ ਆ ਉਹ ਨਾਲ ਦੇ ਨਾਲ ਕਰਨਾ ਪਿਆ ਸੀ ਕਿਉਂਕਿ ਬਿਲਕੁਲ ਇੱਕ ਦਿਨ ਪਹਿਲਾਂ ਜਦੋਂ ਜੇਮਸ ਕਮੀ ਨੇ ਕਿਹਾ ਸੀ ਇਨਵੈਸਟੀਗੇਸ਼ਨ ਜਾਂਚ ਜਿਹੜੀ ਆ ਉਹ ਆਪਾਂ ਦੁਬਾਰਾ ਜਿਹੜੀ ਉਹਨਾਂ ਦੀ ਸ਼ੁਰੂ ਜਿਹੜੀ ਉਹ ਕਰਨ ਜਾ ਰਹੇ ਆ। ਸੋ ਕਾਫੀ ਜਿੰਨਾ ਜਿਹੜਾ ਹਰਜੋਤ ਸਿੰਘ ਜੀ ਰੌਲਾ ਰੱਪਾ ਸੀਗਾ ਉਹਨਾਂ ਜਿਹੜੀ ਆ ਕਹਿ ਲਓ ਵੀ ਉਹਨਾਂ ਵਿਸਫੋਟਕ ਸਮੱਗਰੀ ਇਸ ਦੇ ਵਿੱਚੋਂ ਜਿਹੜੀ ਉਨੀ ਨਹੀਂ ਨਿਕਲੀ। ਜਿਹੜੇ ਸਾਬਕਾ ਜਿਹੜੇ ਰਹੇ ਨੇ FBI ਦੇ ਡਾਇਰੈਕਟਰ ਉਹਨਾਂ ਨੇ ਕੱਲ ਜਿਹੜਾ ਟਵੀਟ ਕਰਕੇ ਆਖਿਆ ਦੈਟਸ ਇਟ, ਬਸ ਇਹੀ ਗੱਲ ਸੀਗੀ। ਤੇ ਕਹਿੰਦੇ ਸਗੋਂ ਇਹ ਜਿਹੜਾ ਕਮੇਟੀ ਨੇ ਆਪਣੀ ਇੱਕ ਜਿਹੜੀ ਛਵੀ ਆ ਉਹ ਸਗੋਂ ਖਰਾਬ ਕੀਤੀ ਆ ਤੇ ਟਰਸਟ ਲੋਕਾਂ ਦਾ ਇਸ ਕਮੇਟੀ ਦੇ ਵਿੱਚੋਂ ਚੁੱਕਿਆ ਗਿਆ ਆ ਵੀ ਇਹ ਚੀਜ਼ਾਂ ਜਿਹੜੀਆਂ ਹੋਈਆਂ ਜਿਹੜਾ ਫੀਸਾ ਦਾ ਜਾਂ ਹੋਰ ਕੋਈ ਚੀਜ਼ਾਂ ਜਿਸ ਦੇ ਕਰਕੇ ਇੱਕ ਅਮਰੀਕਨ ਸਿਟੀਜ਼ਨ ਜਿਸ ਦੀ ਇਨਵੈਸਟੀਗੇਸ਼ਨ ਹੋ ਰਹੀ ਸੀ ਜੇ ਉਹ ਸਾਰੀਆਂ ਚੀਜ਼ਾਂ ਉਹ ਸਾਹਮਣੇ ਲਿਆਉਣੀਆਂ ਸੀਗੀਆਂ ਤਾਂ ਆਈ ਥਿੰਕ ਉਹ ਏਡੀ ਵੱਡੀ ਕਹਿੰਦੇ ਗੱਲ ਨਹੀਂ ਸੀਗੀ। ਆਈ ਥਿੰਕ ਸਾਰੇ ਜਾਣੇ ਕੁਛ ਇਸ ਤੋਂ ਵੀ ਹੋਰ ਵੱਡੀ ਕਹਿ ਲਓ ਵੀ ਸਮੱਗਰੀ ਦਾ ਜਿਹੜਾ ਇੰਤਜ਼ਾਰ ਦੇ ਵਿੱਚ ਸੀਗੇ ਪਰ ਉਹ ਗੱਲ ਨਿਕਲੀ ਨਹੀਂ। ਦੇਖਦੇ ਹਾਂ ਜਿਹੜਾ ਜੀ ਇਸ ਦੇ ਬਾਰੇ ਬਾਅਦ ਚ ਕੀ ਹੋਊਗਾ। ਜਿੱਦਾਂ ਇੱਕ ਹੋਰ ਕਿਆਸ ਚੱਲ ਰਹੀਆਂ ਸੀਗੀਆਂ ਵੀ ਜਿਹੜੇ ਡਿਪਟੀ ਅਟਾਰਨੀ ਜਨਰਲ ਰੌਡ ਰੋਜ਼ਨਟਾਈਨ ਆ ਉਹਨਾਂ ਦਾ ਵੀ ਜਿਹੜਾ ਬਹੁਤਾ ਨਾਮ ਇਸ ਦੇ ਵਿੱਚ ਕਹਿ ਲਓ ਵੀ ਨਹੀਂ ਆਇਆ
ਵੀ ਉਹਨਾਂ ਨੂੰ ਇੱਕ ਨਵਾਂ ਟਾਰਗੇਟ ਜਿਹੜਾ ਉਹ ਬਣਾਇਆ ਜਾ ਸਕਦਾ ਆ। ਪਰ ਦੇਖੋ ਦਿਨ ਬਦਲਦੇ ਆ, ਹੋਰ ਗੱਲਾਂ ਬਦਲਦੇ ਆ, ਬਹੁਤ ਕੁਝ ਜਿਹੜਾ ਚੇਂਜ ਹੁੰਦਾ ਰਹਿੰਦਾ ਆ। ਤੇ ਜਦੋਂ ਰਾਸ਼ਟਰਪਤੀ ਨੂੰ ਪੁੱਛਿਆ ਗਿਆ ਵੀ ਤੁਹਾਨੂੰ ਭਰੋਸਾ ਹੈਗਾ ਆ ਡਿਪਟੀ ਅਟਾਰਨੀ ਜਨਰਲ ਦੇ ਉੱਤੇ, ਤਾਂ ਉਹਨਾਂ ਨੇ ਉਸ ਦੇ ਉੱਤੇ ਕੋਈ ਕਮੈਂਟ ਨਹੀਂ ਦਿੱਤਾ। ਨਾ ਇਹ ਕਿਹਾ ਵੀ ਮੈਨੂੰ ਭਰੋਸਾ ਹੈ, ਤੇ ਨਾ ਹੀ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਭਰੋਸਾ ਨਹੀਂ ਹੈਗਾ। ਸੋ ਕਿਤੇ ਨਾ ਕਿਤੇ ਇਹ ਗੱਲ ਇਹ ਚਿਤਾਰ ਗਈ ਵੀ ਸ਼ਾਇਦ ਉਹਨਾਂ ਨੂੰ ਉਹਨਾਂ ਦੇ ਤੋਂ ਭਰੋਸਾ ਘਟ ਚੁੱਕਾ ਹੈ। ਜੀ ਜੀ, ਅਗਲੀ ਖਬਰ ਵੱਲ ਆਈਏ। ਰਾਜਕਰਮਵੀਰ ਸਿੰਘ ਜੀ, ਜਦੋਂ ਪਿੱਛੇ ਜਾਏ ਐਰੀਜ਼ੋਨਾ ਦੇ ਵਿੱਚ ਨਵਾਡਾ ਦੇ ਵਿੱਚ ਇੱਕ ਜਿਹੜੀ ਮਾਸ ਸ਼ੂਟਿੰਗ ਹੋਈ ਸੀਗੀ, 127 ਬੰਦੇ ਨੇ ਕਿੰਨੇ ਲੋਕਾਂ ਨੂੰ ਮਾਰ ਦਿੱਤਾ ਸੀ, 50 ਤੋਂ ਵੱਧ ਜੀ। ਸੋ ਉਹਦੇ ਸਬੰਧ ਦੇ ਵਿੱਚ ਇੱਕ ਐਰੀਜ਼ੋਨਾ ਦਾ ਬੰਦਾ ਜਿਹੜਾ ਆ ਉਹਨੂੰ ਫੜਿਆ ਗਿਆ ਹੈਗਾ, ਕਿਉਂਕਿ ਉਸ ਨੇ ਜਿਹੜਾ ਐਮੋਨੀਸ਼ਨ ਹੈਗਾ ਆ, ਗੋਲੀਆਂ ਜਿਹੜੀਆਂ ਸੀਗੀਆਂ ਬੰਦੂਕ ਦੀਆਂ, ਸਟੀਵਨ ਪੈਡਕ ਜਿਹਨੇ ਵੇਗਸ ਦੇ ਵਿੱਚ ਕਤਲੇਆਮ ਮਚਾਇਆ ਸੀਗਾ, ਤੇ ਉਸ ਮਾਮਲੇ ਦੇ ਵਿੱਚ ਉਸ ਨੂੰ ਅਸਲਾ ਜਿਹੜਾ ਮੁਹੱਈਆ ਕਰਾਉਣ ਵਾਲਾ ਡਗਲਸ ਹੇਗ ਨਾਂ ਦਾ ਐਰੀਜ਼ੋਨਾ ਤੋਂ ਆ ਜਿਹੜਾ, ਉਸ ਨੂੰ ਜਿਹੜਾ ਗ੍ਰਿਫਤਾਰ ਤਾਂ ਪਹਿਲਾਂ ਕੀਤਾ ਗਿਆ ਸੀ, ਅੱਜ ਉਸ ਦੇ ਉੱਤੇ ਜਿਹੜੇ ਫੈਡਰਲ ਚਾਰਜ ਆ ਉਸ ਦੇ ਖਿਲਾਫ ਲਾ ਦਿੱਤੇ ਗਏ। ਜੀ ਬਿਲਕੁਲ। ਸੋ ਹੈਰਾਨੀ ਦੀ ਗੱਲ ਇਹ ਆ ਵੀ ਕਹਿੰਦੇ ਜਿਹੜੇ ਬੰਦੇ ਨੇ ਵੇਚਿਆ ਸਮਾਨ ਅਸਲਾ, ਉਹਦੇ ਕੋਲ ਲਾਇਸੈਂਸ ਹੀ ਨਹੀਂ ਸੀ। ਦੇਖ ਲਓ ਵੀ ਉਹਦੇ ਕੋਲ ਮੈਨੂਫੈਕਚਰਿੰਗ ਆਰਮਰ ਪੀਸਿੰਗ ਐਮੂਨੀਸ਼ਨ ਦਾ ਕੋਈ ਲਾਇਸੈਂਸ ਨਹੀਂ ਸੀਗਾ। ਤੇ ਜਿਹੜਾ ਹੈਗਾ ਕਹਿੰਦੇ 55 ਸਾਲਾਂ ਦਾ 올ਡ ਐਰੋਸਪੇਸ ਇੰਜੀਨੀਅਰ ਹੈਗਾ, ਜਿਹੜਾ ਕਿ ਐਮੂਨੀਸ਼ਨ ਨੂੰ ਐਜ਼ ਏ ਹੌਬੀ ਜਿੱਦਾਂ ਪਿਛਲੇ 25 ਸਾਲਾਂ ਤੋਂ ਵੇਚ ਰਿਹਾ ਸੀਗਾ। ਸ਼ਾਇਦ ਉਹ ਖੁਦ ਜਿਹੜਾ ਉਹ ਬਣਾਉਂਦਾ ਹੋਊਗਾ ਇਦਾਂ ਦੀ ਇਹ ਚੀਜ਼, ਤੇ ਉਹ ਉਸ ਤਰੀਕੇ ਨਾਲ ਜਿਹੜਾ ਉਹ ਵੇਚ ਰਿਹਾ ਸੀ। ਜਿੱਦਾਂ ਤੁਸੀਂ ਦੱਸਿਆ ਵੀ ਕਿਸੇ ਵੀ ਤਰੀਕੇ ਦਾ ਉਹ ਕੋ ਲਾਇਸੈਂਸੀ ਇਦਾਂ ਬਰੂਦ ਰੱਖਣ ਦੀ ਜਿਹੜੀ ਆ ਉਹਨੂੰ ਅਲਾਉਡ ਨਹੀਂ ਸੀ, ਪਰ ਫਿਰ ਵੀ ਉਹ ਕੰਮ ਕਰ ਰਿਹਾ ਸੀ। 15 ਫਰਵਰੀ ਨੂੰ ਇਸ ਨੂੰ ਪਹਿਲੀ ਜਿਹੜੀ ਹੀਅਰਿੰਗ ਦੇ ਲਈ ਅਦਾਲਤ ਵਿੱਚ ਜਿਹੜਾ ਆ ਉਹ ਪੇਸ਼ ਕੀਤਾ ਜਾਊਗਾ। ਤੇ ਨਾਲ ਇਹੀ ਨਹੀਂ ਕਹਿੰਦਾ, ਹੇਗ ਨੇ ਇਹ ਵੀ ਜਿਹੜਾ ਪਬਲਿਕਲੀ ਮੰਨਿਆ ਸੀਗਾ ਵੀ ਉਸਨੇ ਟ੍ਰੇਸਰ ਐਮੂਨੇਸ਼ਨ ਸਟੀਵਨ ਪੈਡਕ ਨੂੰ ਜਿਹੜਾ ਆ ਉਹ ਵੇਚਿਆ ਆ, ਤੇ ਕਹਿੰਦਾ ਹੋਰ ਕਿਸੇ ਵੀ ਤਰੀਕੇ ਦੀ ਉਹਦੇ ਨਾਲ ਡੀਲਿੰਗ ਜਿਹੜੀ ਉਹ ਨਹੀਂ ਕੀਤੀ। ਤੇ ਕਹਿੰਦਾ ਜਦ ਮੈਂ ਉਸ ਨੂੰ ਵੇਚ ਰਿਹਾ ਸੀ ਮੈਨੂੰ ਲੱਗਾ ਨਹੀਂ ਸੀਗਾ ਵੀ ਇਹ ਕੋਈ ਅਜਿਹਾ ਜਿਹੜਾ ਕਾਂਡ ਜਿਹੜਾ ਉਹ ਕਰ ਸਕਦਾ ਆ, ਪਰ ਉਸ ਕਾਰਨ ਦੇ ਕਰਕੇ ਜਦ ਉਸਨੇ ਉਸ ਨੂੰ ਜਿਹੜਾ ਆਰਮਰ ਪੀਰਸਿੰਗ ਜਿਹੜਾ ਅਸਲਾ ਮੁਹੱਈਆ ਕਰਾਉਣ ਦੇ ਮਾਮਲੇ ਦੇ ਵਿੱਚ ਹੁਣ ਇਸ ਦੇ ਉੱਤੇ ਚਾਰजेस ਜਿਹੜੇ ਆ ਫੈਡਰਲ ਜਿਹੜੇ ਚਾਰजेस ਆ ਉਹ ਲਾ ਦਿੱਤੇ ਗਏ ਨੇ। ਤੇ ਕਹਿੰਦੇ ਵੀ ਅਜਿਹੀ ਚੀਜ਼ਾਂ ਦੇ ਲਈ ਜਿਹੜੀ ਮੈਕਸਿਮਮ ਜਿਹੜੀ ਇਸ ਦੇ ਲਈ ਦੋਸ਼ ਜੇ ਇਸ ਦੇ ਸਿੱਧ ਹੋ ਜਾਂਦੇ ਨੇ ਤਾਂ ਇਸ ਨੂੰ 5 ਸਾਲ ਦੀ ਸਜ਼ਾ ਤੇ 2.5 ਲੱਖ ਜਾਂ $2.5 ਲੱਖ ਜਿਹੜਾ ਫਾਈਨ ਜਾਂ ਦੋਨੋਂ ਚੀਜ਼ਾਂ ਜਿਹੜੀਆਂ ਹੋ ਸਕਦੀਆਂ ਨੇ। ਅਗਲੀ ਖਬਰ ਵੱਲ ਆਈਏ। ਗਵਾਟੇਮਾਲਾ ਮੈਕਸੀਕੋ ਦੇ ਵਿੱਚ ਇੱਕ ਨਵੀਂ ਡਿਸਕਵਰੀ ਹੋਈ ਹੈਗੀ ਆ। ਉੱਥੇ ਜਿੱਦਾਂ ਮਾਇਆ ਨੈਟਵਰਕ ਜਿਹੜੇ ਕਹਿੰਦੇ ਵੀ ਬਹੁਤ ਪੁਰਾਣੇ ਆਰਕੀਓਲੋਜੀ ਦੇ ਹਿਸਾਬ ਨਾਲ ਘਰ ਜਿਹੜੀ ਇੱਕ ਤਰ੍ਹਾਂ ਨਾਲ ਪੂਰੇ ਖੰਡਰਾਤ ਮਿਲੇ ਵੀ, ਉੱਥੇ ਇੱਕ ਪੂਰੀ ਸਿਵਲਾਈਜੇਸ਼ਨ ਰਹਿੰਦੀ ਸੀ, ਮਾਇਨ ਸਿਵਲਾਈਜੇਸ਼ਨ, ਤੇ 60,000 ਦੇ ਕਰੀਬ ਹਿਡਨ ਜਿਹੜੇ ਮਾਇਨ ਸਿਵਲਾਈਜੇਸ਼ਨ ਦੇ ਰੂਇਨਸ ਮਿਲੇ ਹੈਗੇ ਆ ਗਵਾਟੇਮਾਲਾ ਦੇ ਵਿੱਚ, ਜਿਹੜੀ ਆਰਕੀਓਲੋਜੀਕਲ ਇੱਕ ਮੇਜਰ ਕਹਿੰਦੇ ਬ੍ਰੇਕ ਥਰੂ ਹੋਇਆ ਹੈਗਾ। ਹਰਜੋਤ ਸਿੰਘ ਜੀ, ਜੇ ਆਪਣੇ ਸਰੋਤਿਆਂ ਨੂੰ ਥੋੜਾ ਜਿਹਾ ਇਸ ਮਾਇਨ ਜਿਹੜਾ ਸਿਵਲਾਈਜੇਸ਼ਨ ਬਾਰੇ ਦੱਸਦੇ ਜਾਈਏ, ਇਹ ਕੈਲੰਡਰ ਤੇ ਸੂਰਜ ਦੇ ਇਰਦ ਗਿਰਦ ਬਹੁਤ ਜ਼ਿਆਦਾ ਉਸ ਦੇ ਪ੍ਰਤੀ ਜਿਹੜਾ ਉਹ ਬਲੀਵ ਜਿਹੜਾ ਕਰਦੇ ਸੀ। ਆਪਣੇ ਸਮੇਂ ਦੇ ਅਨੁਸਾਰ ਇਹ ਇਸ ਚੀਜ਼ ਦੇ ਵਿੱਚ ਕਾਫੀ ਅਗਾਂਹ ਵਧੂ ਜਿਹੜੇ ਉਹ ਮੰਨੇ ਜਾਂਦੇ ਸੀਗੇ। ਕਈਆਂ ਦਾ ਇਹ ਮੰਨਣਾ ਆ ਵੀ ਜਿੱਥੇ ਰਹਿੰਦੇ ਸੀ ਉੱਥੇ ਆ ਕੇ ਜਿਹੜੇ ਅੰਤਰਿਕਸ਼ ਤੋਂ ਏਲੀਅਨ ਆ ਕੇ ਵੀ ਜਿਹੜੇ ਉਹਨਾਂ ਦੇ ਨਾਲ ਜਾਂ ਉਹਨਾਂ ਦੇ ਨਾਲ ਵੀ ਇਹਨਾਂ ਦੇ ਸੰਬੰਧ ਜਿਹੜੇ ਕਿਤੇ ਨਾ ਕਿਤੇ ਜਿਹੜੇ ਉਹ ਰਹੇ ਸੀਗੇ। ਮਾਇਨ ਕੈਲੰਡਰ ਦੇ ਅਨੁਸਾਰ ਇਹ ਵੀ ਉਹ ਪਿਛੇ ਸਮਾਂ ਉਹਦਾ ਲੰਘ ਚੁੱਕਾ ਆ ਵੀ ਧਰਤੀ ਦਾ ਵਿਨਾਸ਼ ਜਿਹੜਾ ਕਹਿੰਦੇ ਵੀ ਉਹਨਾਂ ਨੇ ਇੱਕ ਸਮਾਂ ਸੋਚਿਆ ਸੀਗਾ ਵੀ ਉਹ ਹੋ ਜਾਣਾ ਆ। ਚਲੋ ਉਸ ਚੀਜ਼ ਤੋਂ ਤਾਂ ਆਪਾਂ ਬਾਹਰ ਜਿਹੜੇ ਉਹ ਨਿਕਲ ਚੁੱਕੇ ਆ, ਪਰ ਕਿਤੇ ਨਾ ਕਿਤੇ ਆਪਣੇ ਕੈਲੰਡਰ ਦੇ ਮਾਮਲੇ ਦੇ ਵਿੱਚ ਕਾਫੀ ਅੱਗੇ ਜਿਹੜੇ ਆ ਉਹ ਨਿਕਲੇ ਸੀਗੇ। ਤੇ ਲੋਕ ਬਹੁਤ ਘੁੰਮਣ ਜਾਂਦੇ ਨੇ ਇਹਨਾਂ ਦੇ ਜਿਹੜੇ ਖੰਡਰਾਤ ਨੇ ਜਾਂ ਇਹਨਾਂ ਦੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਬਣੀਆਂ ਹੋਈਆਂ ਨੇ। ਜਿੱਦਾਂ ਤੁਸੀਂ ਦੱਸਿਆ ਵੀ ਗਵਾਟੇਮਾਲਾ ਦੇ ਵਿੱਚ ਇੱਕ ਚਲੋ ਆਰਕੀਓਲੋਜਿਸਟ ਨੇ ਤਾਂ ਇਹ ਲੱਭਿਆ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੈਲਾਨੀ ਕੇਂਦਰ ਵੀ ਬਣ ਸਕਦਾ ਹੈ। ਜੀ ਬਿਲਕੁਲ। ਜਿਹੜਾ ਇਹ ਮਾਇਆ ਸਿਵਲਾਈਜੇਸ਼ਨ ਸੀ ਕਹਿੰਦੇ ਵੀ 1500 ਸਾਲ ਪਹਿਲਾਂ ਆਪਣੇ ਪੀਕ ਦੇ ਉੱਤੇ ਸੀਗੀ, ਤੇ ਕਹਿੰਦੇ ਟਵਾਈਸ ਦਾ ਸਾਈਜ਼ ਆਫ ਮੈਡੀਵਲ ਇੰਗਲੈਂਡ ਦੇ, ਤੇ ਕਹਿੰਦੇ ਐਸਟੀਮੇਟਡ ਪੋਪੂਲੇਸ਼ਨ 5 ਮਿਲੀਅਨ ਸੀ ਉਸ ਟਾਈਮ ਤੇ। ਦੇਖ ਲਓ ਬਹੁਤ ਵੱਡੀ ਹੈਗੀ ਆ। ਤੇ ਜਿਹੜਾ ਇਹ ਲੱਭਿਆ ਗਿਆ ਹੈ ਨਵੀਂ ਜਿਹੜੀ ਲੇਜ਼ਰ ਟੈਕਨੋਲੋਜੀ ਆ ਉਹਦੇ ਨਾਲ ਜਿਹੜਾ ਡਿਜੀਟਲੀ ਜੰਗਲ ਦੇ ਥੱਲੇ ਕੀ ਹੈਗਾ ਉਹ ਲੱਭਿਆ ਗਿਆ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਦੱਸਦੇ ਜੀ, ਇੱਕ UN ਦੀ ਯੂਨਾਈਟਿਡ ਨੇਸ਼ਨ ਦੀ ਇੱਕ ਰਿਪੋਰਟ ਦੇ ਮੁਤਾਬਕ ਕਹਿੰਦੇ ਨਾਰਥ ਕੋਰੀਆ ਨੇ ਪਿਛਲੇ ਸਾਲ $200 ਮਿਲੀਅਨ ਦਾ ਜਿਹੜਾ ਆ ਉਹ ਐਕਸਪੋਰਟ ਜਿਹੜਾ ਕੀਤਾ ਆ, ਜਦ ਕਿ ਇਸ ਮੁਲਕ ਦੇ ਉੱਤੇ ਆਲਮੋਸਟ ਪੂਰੇ ਵਿਸ਼ਵ ਨੇ ਜਿਹੜੇ ਸੈਂਕਸ਼ਨ ਅਜਿਹੀਆਂ ਚੀਜ਼ਾਂ ਦੇ ਉੱਤੇ ਲਾਏ ਹੋਏ ਆ। ਕਹਿੰਦੇ ਆ ਰਿਪੋਰਟ ਅਨੁਸਾਰ ਇਹਨਾਂ ਨੇ ਸੀਰੀਆ, ਮਿਆਂਮਾਰ ਨੂੰ
ਵੱਖ-ਵੱਖ ਜਿਹੜਾ ਅਸਲਾ ਆ ਉਹ ਉਹਨਾਂ ਨੇ ਐਕਸਪੋਰਟ ਕੀਤਾ, ਜਿੱਥੋਂ $200 ਮਿਲੀਅਨ ਆ ਉਹਨਾਂ ਨੇ ਕਮਾਈ ਕੀਤੀ ਆ। ਇਹ ਰਿਪੋਰਟ ਇੱਕ UN ਮੋਨੀਟਰਸ ਨੇ ਜਿਹੜੀ ਆ ਉਹ ਸਾਹਮਣੇ ਆ ਉਹ ਪੇਸ਼ ਕੀਤੀ ਆ। ਤੇ ਆਪਾਂ ਦੇਖਿਆ ਵੀ ਜਿੱਦਾਂ ਮਿਆਂਮਾਰ ਦੇ ਵਿੱਚ ਵੀ ਕਿੱਦਾਂ ਰੋਹਿੰਗਿਆ ਮੁਸਲਮਾਨਾਂ ਦਾ ਕਤਲੇਆਮ ਜਿਹੜਾ ਚੱਲ ਰਿਹਾ, ਸੀਰੀਆ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਸਿਵਲ ਵਾਰ ਜਿਹੜੀ ਆ ਉਹ ਚਰਨ ਸੀਮਾ ਦੇ ਉੱਤੇ ਜਿਹੜੀ ਪਹੁੰਚੀ ਹੋਈ ਆ। ਸੋ ਇਹ ਜਿਹੜੀ ਇੱਕ ਇੰਡੀਪੈਂਡੈਂਟ UN ਜਿਹੜੇ ਕਰ ਰਹੇ ਨੇ, ਦੇਖਦੇ ਨੇ, ਨਿਗਰਾਨੀ ਰੱਖਦੇ ਨੇ, ਉਹਨਾਂ ਨੇ ਇਹ ਰਿਪੋਰਟ ਜਾਰੀ ਕੀਤੀ ਆ ਜੀ। ਤੇ ਕੱਲ ਫਰਾਈਡੇ ਨੂੰ, ਸ਼ੁੱਕਰਵਾਰ ਨੂੰ ਜਿਹੜੀ ਸਟਾਕ ਮਾਰਕੀਟ ਆ ਲਗਭਗ 600 ਪੁਆਇੰਟ ਜਿਹੜੀ ਥੱਲੇ ਗਿਰ ਗਈ, ਡਿੱਗ ਪਈ। ਉਹਦਾ ਮੇਨ ਕਾਰਨ ਇਹ ਸੀ ਵੀ USA ਦੇ ਵਿੱਚ ਜਿਹੜੀ ਜੌਬ ਮਾਰਕੀਟ ਬੜੀ ਸਟਰੋਂਗ ਆਈ ਆ, ਤੇ ਪਰ ਜਿਹੜੀਆਂ ਅਰਨਿੰਗਸ ਸੀਗੀਆਂ ਕੰਪਨੀਆਂ ਦੀਆਂ ਉਹ ਵੀਕ ਆਈਆਂ ਹੈਗੀਆਂ, ਤੇ ਇੰਟਰਸਟ ਰੇਟ ਜਿਹੜਾ ਉੱਪਰ ਨੂੰ ਜਾ ਰਿਹਾ, ਤੇ ਇਹ ਜਿਹੜਾ ਕਾਫੀ ਜਿਹੜਾ ਇਹਦੇ ਤੇ ਇਫੈਕਟ ਕੀਤਾ ਹੈਗਾ ਸਟਾਕ ਮਾਰਕੀਟ ਤੇ। ਜੀ ਬਿਲਕੁਲ। ਸੋ ਟ੍ਰੇਡਿੰਗ ਦੇ ਵਿੱਚ ਹਰਜੋਤ ਸਿੰਘ ਜੀ ਇਕੱਠੇ 600 ਪੁਆਇੰਟ ਡਿੱਗਣਾ ਇੱਕ ਖਤਰੇ ਵਾਲੀ ਘੰਟੀ ਜਿਹੜੀ ਆ ਉਹ ਹੋ ਸਕਦੀ ਆ। ਹੁਣ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਸੋਮਵਾਰ ਨੂੰ ਜਿਹੜੇ ਆ ਇਹ ਕਿਸ ਤਰੀਕੇ ਦੇ ਨਾਲ ਸਟਾਕ ਮਾਰਕੀਟ ਕੀ ਰੀਗੇਨ ਕਰੂਗੀ ਕਿ ਥੱਲੇ ਤੋਂ ਥੱਲੇ ਜਿਹੜੀ ਆ ਇਹ ਜਾ ਸਕਦੀ ਆ। ਗੱਲ ਇਹ ਵੀ ਆ ਵੀ ਜਿਹੜੀ ਸਟਾਕ ਮਾਰਕੀਟ ਆ ਆਪਣੀ ਇੱਕ ਸੀਮਾ ਤੱਕ ਪਹੁੰਚ ਚੁੱਕੀ ਸੀਗੀ ਵੀ ਇਹਨੇ ਲਗਾਤਾਰ ਤਾਂ ਦੀ ਤਾਂ ਜਾ ਰਹੀ ਹੈ। ਜਦੋਂ ਕੋਈ ਵੀ ਚੀਜ਼ ਤਾਂ ਦੀ ਤਾਂ ਜਾਵੇ ਤਾਂ ਅਕਸਰ ਉਸਨੇ ਥੱਲੇ ਆਉਣਾ ਹੀ ਹੁੰਦਾ ਆ। ਇਹ ਹੁਣ ਲੋਕਾਂ ਦੇ ਵਿੱਚ ਵੀਕਐਂਡ ਦੇ ਉੱਤੇ ਦੇਖਦੇ ਆ ਵੀ ਉਹ ਕੀ ਕਰਨਗੇ, ਕੀ ਪੈਸੇ ਉੱਥੇ ਕਢਾਉਣੇ ਸ਼ੁਰੂ ਕਰ ਦੇਣਗੇ, ਤੇ ਜੇ ਇਦਾਂ ਹੋਇਆ ਤਾਂ ਫਿਰ ਕਾਫੀ ਕੁਝ ਜਿਹੜਾ ਥੱਲੇ ਨੂੰ ਜਿਹੜਾ ਉਹ ਆ ਸਕਦਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਜਾਈਏ। ਰਾਜਕਰਮਵੀਰ ਸਿੰਘ ਜੀ, ਪਿਛਲੇ ਕੁਝ ਮਹੀਨਿਆਂ ਦੇ ਵਿੱਚ USA ਤੇ ਕੈਨੇਡਾ ਨੂੰ ਪੂਰੀ ਤਰ੍ਹਾਂ ਜਿਹੜਾ ਸੈਕਸ਼ੂਅਲ ਹਰਾਸਮੈਂਟ ਵਾਲੇ ਕੇਸਿਸ ਆ ਉਹਨਾਂ ਨੇ ਪ੍ਰਭਾਵਿਤ ਕੀਤਾ ਹੋਇਆ, ਤੇ ਸਭ ਤੋਂ ਪਹਿਲਾਂ ਸਪੋਰਟਸ ਦੇ ਵਿੱਚ, ਫਿਰ ਹਾਲੀਵੁੱਡ ਦੇ ਵਿੱਚ, ਫਿਰ ਜਿੰਨੇ ਵੀ ਪੋਲੀਟੀਸ਼ੀਅਨ ਆ ਉਹ ਆਏ, ਤੇ ਹੁਣ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀ ਹਿਊਮਨ ਸੁਸਾਇਟੀ ਹੈਗੀ ਆ, ਹਿਊਮਨ ਸੁਸਾਇਟੀ ਹੈਗੀ ਆ USA ਦੀ ਬਹੁਤ ਵੱਡੀ ਜਿੱਦਾਂ ਨਾਨ ਪ੍ਰੋਫਿਟ ਗਰੁੱਪ ਹੈਗਾ ਆ, ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਤੇ CEO ਹੈਗੇ ਆ ਵੇਨ ਪੈਸੇਲੇ, ਉਹਨਾਂ ਨੂੰ ਹੁਣ ਜਿਹੜਾ ਆ ਰਿਜ਼ਾਈਨ ਕਰਨਾ ਪਿਆ ਹੈਗਾ ਆ, ਕਿਉਂਕਿ ਉਹਨਾਂ ਦੇ ਉੱਤੇ 3 ਲੇਡੀਜ਼ ਵੱਲੋਂ ਜਿਹੜੇ ਚਾਰਜਸ ਲਾਏ ਆ ਵੀ ਇਹਨਾਂ ਨੇ ਜਿਹੜੇ ਸੈਕਸ਼ੂਅਲੀ ਜਿਹੜਾ ਉਹਨਾਂ ਨੂੰ ਹਰਾਸ ਕੀਤਾ ਹੈਗਾ ਜੀ। ਦੇਖੋ ਇਹ ਬਹੁਤ ਅਫਸੋਸਜਨਕ ਗੱਲ ਆ ਵੀ ਇਦਾਂ ਦੀਆਂ ਖਬਰਾਂ ਜਿਹੜੀਆਂ ਰੁਕਣ ਦਾ ਨਾਂ ਨਹੀਂ ਜਿਹੜੀਆਂ ਲੈ ਰਹੀਆਂ। ਤੇ ਜਿੱਦਾਂ ਆਪਾਂ ਪਹਿਲਾਂ ਹਰਜੋਤ ਸਿੰਘ ਜੀ ਕਹਿੰਦੇ ਵੀ ਬੰਦੇ ਬਣ ਕੇ ਰਹਿਣ ਦੀ ਸਾਰਿਆਂ ਨੂੰ ਜਿਹੜੀ ਉਹ ਜ਼ਰੂਰਤ ਹੈਗੀ ਆ ਕਿ ਕੁਛ ਕਰਦੇ ਰਹੇ ਹੁਣ ਉਹ ਵੀ ਗੱਲਾਂ ਜਿਹੜੀਆਂ ਆ ਉਹ ਸਾਹਮਣੇ ਉਹ ਆ ਰਹੀਆਂ ਨੇ। ਤੇ ਅਗਲੀ ਹਰਜੋਤ ਸਿੰਘ ਜੀ ਗੱਲ ਜਿਹੜੀ ਦੱਸਦੇ ਜਾਈਏ, ਜਿਹੜਾ ਹਵਾਈ ਦੇ ਵਿੱਚ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਸੀ ਇੱਕ ਫਾਲਸ ਮਿਜ਼ਾਈਲ ਦਾ ਅਲਰਟ ਜਿਹੜਾ ਉਹ ਜਾਰੀ ਹੋ ਗਿਆ ਸੀ। ਕੱਲ ਉਸ ਐਮਰਜੈਂਸੀ ਮੈਨੇਜਮੈਂਟ ਵਰਕਰ ਨੇ NBC ਦੇ ਨਾਲ ਗੱਲਬਾਤ ਜਿਹੜੀ ਕੀਤੀ, ਉਸ ਦੇ ਵਿੱਚ ਉਸਨੇ ਦਾਅਵਾ ਕੀਤਾ ਵੀ ਕਹਿੰਦਾ ਮੈਂ 100% ਸ਼ੋਰ ਸੀਗਾ ਵੀ ਇਹ ਡਰਿਲ ਨਹੀਂ ਆ ਤੇ ਇਹ ਥ੍ਰੈਟ ਰੀਅਲ ਸੀ, ਜਿੱਦਾਂ ਉਹਨੂੰ ਜਿਹੜੀ ਇਨਫੋਰਮੇਸ਼ਨ ਉਤਲੇ ਪਾਸੋਂ ਜਿਹੜੀ ਉਹ ਆਈ ਸੀ, ਤੇ ਕਹਿੰਦਾ ਮੈਂ ਉਹੀ ਕੰਮ ਕੀਤਾ ਜੋ ਮੈਨੂੰ ਟ੍ਰੇਨਿੰਗ ਜਿਹੜੀ ਆ ਉਹ ਦਿੱਤੀ ਗਈ ਸੀ। 13 ਜਨਵਰੀ ਨੂੰ ਜਿਹੜਾ ਇਹ ਇੱਕ ਹਿਸਾਬ ਦੇ ਨਾਲ ਗਲਤੀ ਦੇ ਨਾਲ ਫਾਲਸ ਅਲਾਰਮ ਜਿਹੜਾ ਲੋਕਾਂ ਦੇ ਵਿੱਚ ਹਵਾਈ ਦੇ ਟਾਪੂਆਂ ਦੇ ਉੱਤੇ ਜਦੋਂ ਗਿਆ ਤਾਂ ਲੋਕਾਂ ਨੂੰ ਇਦਾਂ ਲੱਗਾ ਵੀ ਸ਼ਾਇਦ ਵਾਕਿਆ ਹੀ ਜਿਹੜਾ ਇੱਕ ਮਿਜ਼ਾਈਲ ਨੇ ਜਿਹੜਾ ਰਾਕਟ ਆ ਜਿਹੜਾ ਉਹ ਆ ਰਿਹਾ ਆ ਤੇ ਉਸ ਨੇ ਹਵਾਈ ਨੂੰ ਨਾਸਤੋ ਨਬੂਦ ਕਰ ਦੇਣਾ। ਤੇ ਜਿੱਦਾਂ ਆਪਾਂ ਥੋੜੇ ਦਿਨ ਪਹਿਲਾਂ ਵੀ ਜਾਂਚ ਦੇ ਵਿੱਚ FCC ਨੇ ਦੱਸਿਆ ਸੀ, ਉਸ ਦੇ ਵਿੱਚ ਜਿਹੜੀਆਂ ਆ ਉਹ ਦੋਨੋਂ ਹੀ ਚੀਜ਼ਾਂ ਜਿਹੜੀਆਂ ਆ ਉਹ ਲਿਖ ਕੇ ਆ ਗਈਆਂ ਸੀਗੀਆਂ ਵੀ ਇਹ ਇੱਕ ਜਿਹੜੀ ਇੱਕ ਟ੍ਰੇਨਿੰਗ ਐਕਸਰਸਾਈਜ਼ ਆ ਤੇ ਇੱਕ ਜਿਹੜੀ ਚੀਜ਼ ਇਹ ਨਾਲ ਦਿੱਤੀ ਗਈ ਵੀ ਦਿਸ ਇਜ਼ ਨਾਟ ਏ ਡਰਿਲ। ਉਹ ਦੋਨੋਂ ਚੀਜ਼ਾਂ ਆਉਣ ਕਰਕੇ ਆਈ ਥਿੰਕ ਇਹ ਕਾਫੀ ਜ਼ਿਆਦਾ ਇਸ ਨੂੰ ਭੁਲੇਖਾ ਪਿਆ, ਪਰ ਇਸ ਨੇ ਆਪ ਜਿਹੜਾ ਅੱਜ ਇੰਟਰਵਿਊ ਦੇ ਵਿੱਚ ਮੰਨਿਆ ਵੀ ਮੈਨੂੰ ਕੋਈ ਭੁਲੇਖਾ ਨਹੀਂ ਪਿਆ, ਕਹਿੰਦਾ ਤੇ ਮੈਨੂੰ ਇਹ ਪੱਕਾ ਲੱਗਾ ਵੀ ਇਹ ਇੱਕ ਵਾਕਿਆ ਰੀਅਲ ਥ੍ਰੈਟ ਆ, ਇਸ ਲਈ ਮੈਂ ਜਿਹੜਾ ਦਿਸ ਇਜ਼ ਨਾਟ ਅ ਡਰਿਲ ਵਾਲੀ ਜਿਹੜੀ ਐਮਰਜੈਂਸੀ ਰਿਸਪੌਂਸ ਜਿਹੜੀ ਉਹ ਘੱਲ ਦਿੱਤੀ ਆ। ਸੋ ਉਦਾਂ ਤੇ ਇਹਨੂੰ ਤਾਂ ਚਲੋ ਛੁੱਟੀ ਕਰ ਹੀ ਦਿੱਤੀ ਗਈ ਸੀ ਉਸੇ ਟਾਈਮ ਹੀ, ਅਗਲੇ ਦਿਨ ਹੀ ਨਾਲ ਦੇ ਨਾਲ ਹੀ ਵੀ ਆ ਜਿਹੜਾ ਤੂੰ ਕੀ ਭਾਣਾ ਵਰਤਾਤਾ, ਪਰ ਲੋਕਾਂ ਦੇ ਵਿੱਚ ਉਦੋਂ ਕਾਫੀ ਜ਼ਿਆਦਾ ਖਲਬਲੀ ਜਿਹੜੀ ਮਚ ਗਈ। ਤੇ ਇੱਕ ਇਹ ਨਹੀਂ ਹਰਜੋਤ ਸਿੰਘ ਜੀ, ਇਹਦੇ ਕਰਕੇ ਜਿਹੜਾ ਦੇਸ਼ਾਂ ਦੇ ਵਿੱਚ ਵੀ ਜਿਹੜੀ ਇੱਕ ਤਣਾਅ ਬਹੁਤ ਵੱਧ ਗਿਆ ਸੀ। ਲੋਕਾਂ ਨੂੰ ਲੱਗਾ ਜਾਂ ਅਮਰੀਕਾ ਨੂੰ ਵੀ ਇਹ ਲੱਗਾ ਵੀ ਸ਼ਾਇਦ ਨਾਰਥ ਕੋਰੀਆ ਨੇ ਵਾਕਿਆ ਮਿਜ਼ਾਈਲ ਜਿਹੜੀ ਆ ਅਮਰੀਕਾ ਵੱਲ ਨੂੰ ਛੱਡ ਦਿੱਤੀ ਹੈ। ਜੀ ਅਗਲੀ ਖਬਰ ਵੱਲ ਆਈਏ। ਯੂਟਾ ਦਾ ਇੱਕ ਬਹੁਤ ਹੀ ਅਮੀਰ ਵਿਲੀਨੀਅਰ ਫਿਲੈਂਥਰੋਪਿਸਟ ਜਿਹੜਾ ਹੈਗਾ ਜੌਨ ਹਰਟਸਮੈਨ, ਉਹਦੀ 80 ਸਾਲਾਂ ਦਾ ਸੀਗਾ, ਉਹਦੀ ਮੌਤ ਹੋ ਗਈ। ਕਹਿੰਦੇ ਵੀ ਬੜੇ ਗਰੀਬ ਘਰ ਦੇ ਵਿੱਚ ਜੰਮਿਆ, ਉਹ ਤੋਂ ਬਾਅਦ ਉਹਨੂੰ ਕੈਂਸਰ, ਪ੍ਰੋਸਟੇਟ ਕੈਂਸਰ ਨਾਲ ਡਾਇਗਨੋਸ ਹੋ ਗਿਆ ਸੀ। ਉਹ ਸਰਵਾਈਵ ਕਰ ਗਿਆ। ਉਹ ਤੋਂ ਬਾਅਦ ਉਸਨੇ ਇੰਡਸਟਰੀਅਲਿਸਟ ਸੀ, ਕੈਮੀਕਲ ਇੰਡਸਟਰੀ ਦੇ ਨਾਲ ਰਿਲੇਟਡ, ਤੇ ਲਗਭਗ ਕਹਿੰਦੇ ਵੀ ਜਿੰਨੇ ਕੁ ਵੀ
ਉਹਦੇ ਮਨੀ ਸੀ ਸਾਰਾ ਹੀ ਉਹਨ ਜਿਹੜਾ ਡੋਨੇਟ ਕੀਤਾ ਹੈਗਾ, ਖਾਸ ਕਰਕੇ ਯੂਨੀਵਰਸਿਟੀਜ਼ ਨੂੰ। ਤੇ ਹੁਣ ਵੀ ਇੱਕ ਯੂਨੀਵਰਸਿਟੀ ਆਫ ਯੂਟਾ ਦੇ ਵਿੱਚ ਕੈਂਸਰ ਜਿਹੜੀ ਰਿਸਰਚ ਇੰਸਟੀਚਿਊਟ ਆ ਉਹਨੂੰ ਬਹੁਤ ਜ਼ਿਆਦਾ ਪੈਸੇ ਡੋਨੇਟ ਕੀਤੇ ਹੈਗੇ ਆ ਜੀ ਜੀ। ਤੇ ਅਗਲੀ ਜਿਹੜੀ ਆਪਾਂ ਖਬਰ ਦੇ ਵੱਲ ਵਧਦੇ ਹਾਂ ਹਰਜੋਤ ਸਿੰਘ ਜੀ, ਟੈਸਲਾ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਆਪਣਾ ਇਲੈਕਟ੍ਰਿਕ, ਹੁਣ ਆਪਾਂ ਟਰੱਕਿੰਗ ਇੰਡਸਟਰੀ ਦੀ ਨਿਊਜ਼ ਦੇ ਵੱਲ ਜੇ ਆਈਏ, ਟੈਸਲਾ ਨੇ ਜਿਹਨੇ ਪਿਛਲੇ ਦਿਨਾਂ ਦੇ ਵਿੱਚ ਆਪਣਾ ਇਲੈਕਟ੍ਰਿਕ ਟਰੱਕ ਜਿਹੜਾ ਉਹ ਲਾਂਚ ਕੀਤਾ ਸੀ, ਉਸ ਨੂੰ ਕਾਫੀ ਆਰਡਰ ਵੀ ਮਿਲੇ। ਹੁਣ ਕਹਿੰਦੇ ਵੀ ਟੈਸਲਾ ਵਾਲੇ ਇਸ ਟਾਈਮ ਵਰਕਆਊਟ ਕਰ ਰਹੇ ਆ ਵੀ ਅਸੀਂ ਟਰੱਕਾਂ ਦੇ ਲਈ ਜਿਹੜੇ ਚਾਰਜਿੰਗ ਸਟੇਸ਼ਨਸ ਆ ਉਹ ਕਿੱਥੇ ਜਿਹੜੇ ਆ ਉਹ ਬਣਾਉਣੇ ਨੇ। ਸੋ ਕਹਿੰਦੇ ਵੀ ਰਾਈਟ ਨਾਓ ਜਿਹੜੇ ਐਫਰਟਸ ਕਹਿੰਦੇ ਟੈਸਲਾ ਵੱਲੋਂ ਚੱਲ ਰਹੇ ਆ ਵੀ ਜਿਹੜੇ ਪੈਪਸੀਕੋ ਕੰਪਨੀ ਆ, ਵਾਲਮਾਰਟ, ਸਿਸਕੋ, ਇਹਨਾਂ ਦੇ ਜਿਹੜੇ ਉੱਥੇ ਜਿਹੜੇ ਕਿਤੇ ਨਾ ਕਿਤੇ ਸਟੇਸ਼ਨ ਬਣਾਏ ਜਾਣ, ਕਿਉਂਕਿ ਆਈ ਥਿੰਕ ਸ਼ੁਰੂਆਤੀ ਇਨਵੈਸਟਮੈਂਟ ਕਰਨ ਵਾਲੀਆਂ ਜਿਹੜੀਆਂ ਕੰਪਨੀਆਂ ਜਿਨ੍ਹਾਂ ਨੇ ਟਰੱਕ ਆਰਡਰ ਕੀਤੇ ਉਹ ਇਹਨਾਂ ਦੇ ਵਿੱਚੋਂ ਜਿਹੜੀਆਂ ਉਹ ਹੈਗੀਆਂ ਨੇ। ਤੇ ਓਵਰਆਲ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੇ ਇਲੈਕਟ੍ਰਿਕ ਟਰੱਕ ਹੋਰ ਤੇਜ਼ੀ ਦੇ ਪੱਧਰ ਦੇ ਨਾਲ ਜਿਹੜੇ ਉਹ ਵਿਕਦੇ ਨੇ ਜਾਂ ਉਹ ਹੁੰਦੇ ਨੇ, ਤਾਂ ਉਹ ਜਿੱਦਾਂ ਆਪਾਂ ਹੁਣ ਟੈਸਲਾ ਦੀਆਂ ਗੱਡੀਆਂ ਦੇ ਜਿਹੜੇ ਚਾਰਜਿੰਗ ਸਟੇਸ਼ਨ, ਜਦੋਂ ਤੁਸੀਂ 5 ਤੇ ਜਾਂਦੇ ਹੋ, ਕੈਟਲਮੈਨ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਇੱਕ ਚਾਰਜਿੰਗ ਸਟੇਸ਼ਨ ਜਿਹੜਾ ਉੱਥੇ ਹੈਗਾ, ਜਿੱਥੇ ਕਈ ਗੱਡੀਆਂ ਜਿਹੜੀਆਂ ਚਾਰਜ ਇਕੱਠੀਆਂ ਜਿਹੜੀਆਂ ਹੋ ਸਕਦੀਆਂ ਆ, ਇਦਾਂ ਦੇ ਜਿਹੜੇ ਫਿਰ ਸਟੇਸ਼ਨ ਟਰੱਕਾਂ ਵਾਸਤੇ ਵੀ ਉਹ ਬਣਾਉਣਗੇ। ਸੋ ਟੈਸਲਾ ਨਾਲ ਹੀ ਰਿਲੇਟਡ ਰਾਜਕਰਵੀਰ ਸਿੰਘ ਜੀ ਜੇ ਗੱਲ ਕਰੀਏ, ਐਰੀਜ਼ੋਨਾ ਦੇ ਵਿੱਚ ਜਿਹੜੀ ਆ ਹੁਣ ਕਈ ਆਪਣੇ ਸਰੋਤੇ ਸੋਚਦੇ ਹੋਣੇ ਵੀ ਇਹ ਖਰੇ ਉਹੀ ਮਾਰਦੇ ਰਹਿੰਦੇ ਆ ਵੀ ਆਟੋਮੈਟਿਕ ਟਰੱਕ ਜਿਹੜੇ ਆ ਜਾਣੇ ਆ। ਐਰੀਜ਼ੋਨਾ ਦੇ ਵਿੱਚ $1 ਬਿਲੀਅਨ ਦਾ ਜਿਹੜਾ ਬਿਲੀਅਨ ਬੀ ਲਾਈਕ ਬॉय ਦਾ ਇਲੈਕਟ੍ਰਿਕ ਜਿਹੜਾ ਸੈਮੀ ਟਰੱਕ ਦਾ ਪਲਾਂਟ ਜਿਹੜਾ ਆ ਐਰੀਜ਼ੋਨਾ ਦੇ ਵਿੱਚ ਲਾਉਣ ਜਾ ਰਹੀ ਆ ਟੈਸਲਾ ਕੰਪਨੀ, ਨਿਕੋਲਾ ਕੰਪਨੀ ਜੀ ਨਿਕੋਲਾ ਜੀ, ਤੇ ਆਟੋਮੈਟਿਕ ਟਰੱਕਸ ਦਾ ਰਾਈਟ, ਤੇ ਜਿਹਦੇ ਨਾਲ 200 ਦੇ ਕਰੀਬ ਜਿਹੜੀਆਂ ਮੈਨੂਫੈਕਚਰਿੰਗ ਜੌਬਸ ਪਲਾਂਟ ਦੇ ਵਿੱਚ ਕ੍ਰੀਏਟ ਹੋਣਗੀਆਂ। ਤੇ ਫੀਨਿਕਸ ਦੇ ਵਿੱਚ ਇਹ ਜਿਹੜਾ 500 ਏਕੜ ਦੇ ਵਿੱਚ ਇਹ ਜਿਹੜਾ ਪਲਾਂਟ ਆ ਉਹ ਇਹਦਾ ਏਰੀਆ ਹੋਊਗਾ। ਬਿਲਕੁਲ। ਸੋ ਇਹ ਨਿਕੋਲਾ ਵੈਸੇ ਦੱਸ ਜਾਈਏ ਕੰਪਨੀ ਜਿਹੜੀ ਸਾਲਟ ਲੇਕ ਸਿਟੀ ਯੂਟਾ ਉੱਥੋਂ ਦੀ ਉਹ ਬੇਸਡ ਕੰਪਨੀ ਜਿਹੜੀ ਹੈਗੀ ਆ, ਇਹ ਐਸਮਕ ਇਲੈਕਟ੍ਰਿਕ ਤੇ ਹਾਈਡਰੋਜਨ ਇਲੈਕਟ੍ਰਿਕ ਵਹੀਕਲ ਤੇ ਉਹਨਾਂ ਦੇ ਜਿਹੜੇ ਪੁਰਜੇ ਆ ਉਹ ਬਣਾਉਂਦੀ ਆ। ਸੋ ਇਹ ਕਾਫੀ ਇੱਕ ਵੱਡੀ ਹਰਜੋਤ ਸਿੰਘ ਜੀ ਗੱਲ ਆ ਵੀ ਐਰੀਜ਼ੋਨਾ ਦੇ ਵਿੱਚ $1 ਬਿਲੀਅਨ ਦੀ ਜਿਹੜੇ ਸੈਮੀ ਟਰੱਕ ਜਿਹੜੇ, ਹੁਣ ਇਹ ਨਹੀਂ ਪਤਾ ਵੀ ਇਹ ਇਕੱਲੇ ਇਲੈਕਟ੍ਰਿਕ ਵਾਲੇ ਬਣਾਉਣਗੇ, ਪਰ ਇਹ ਕੰਪਨੀ ਜਿਹੜੀ ਹੈ ਬਣਾਉਣ ਵਾਲੀ ਤੇ ਇਲੈਕਟ੍ਰਿਕ ਵਾਲੀ ਹੀ ਆ ਇਹ ਆ, ਤੇ ਨਾਲ ਹਾਈਡਰੋਜਨ ਦੇ ਨਾਲ ਆਲਰੇਡੀ ਟੋਯੋਟਾ ਦੀਆਂ ਕੁਝ ਗੱਡੀਆਂ ਚੱਲ ਰਹੀਆਂ। ਆਈ ਥਿੰਕ ਮਿਰਾਈ ਕਰਕੇ ਇੱਕ ਜਿਹੜਾ ਹੈਗੀ ਆ ਉਹ ਹਾਈਡਰੋਜਨ ਤੋਂ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਕੇ ਗੱਡੀ ਜਿਹੜੀ ਆ ਫਿਰ ਉਹ ਚੱਲਦੀ ਆ। 3000 ਗੱਡੀਆਂ ਜਿਹੜੀਆਂ ਉਹ ਵੀ ਹਰਜੋਤ ਸਿੰਘ ਜੀ ਵਿਕ ਚੁੱਕੀਆਂ ਨੇ। ਸੋ ਇਹ ਵੀ ਜਿਹੜਾ ਨਾ ਰਾਜਕਰਵੀਰ ਸਿੰਘ ਜੀ ਇਕੱਠਾ ਹੀ ਆ ਇਲੈਕਟ੍ਰਿਕ ਹਾਈਡਰੋਜਨ ਫਿਊਲ ਟਰੱਕਸ ਬਣਾਉਂਦੇ ਜੀ। ਸੋ ਇਹ ਲਗਾਤਾਰ ਜਿਹੜੀ ਆ ਰੋਜ਼ ਦੇ ਰੋਜ਼ ਜਿਹੜਾ ਆ ਇਸ ਦੇ ਵਿੱਚ ਚੇਂਜਸ ਜਿਹੜੇ ਆ ਵੱਡੇ ਪੱਧਰ ਦੇ ਉੱਤੇ ਆ ਰਹੇ ਆ। ਹੁਣ $1 ਬਿਲੀਅਨ ਦੀ ਇਨਵੈਸਟਮੈਂਟ ਕਰਕੇ ਇੱਕ ਵੱਡਾ ਮੈਨੂਫੈਕਚਰਿੰਗ ਪਲਾਂਟ ਐਰੀਜ਼ੋਨਾ ਦੇ ਵਿੱਚ ਫੀਨਿਕਸ ਦੇ ਨਜ਼ਦੀਕ ਜਿਹੜਾ ਆ ਉਹ ਬਣ ਜਾਵੇਗਾ। ਤੇ ਹੁਣ ਜੇ ਅਗਲੀ ਖਬਰ ਵੱਲ ਆਈਏ, ਜਿਸ ਤਰ੍ਹਾਂ ਟੈਸਲਾ ਦੀ ਗੱਲ ਕਰਦੇ ਆ, ਊਬਰ ਨੇ ਜਿਹੜੇ ਆ ਸੈਲਫ ਡਰਾਈਵਿੰਗ ਟਰੱਕ ਟੀਮ ਆ ਊਬਰ ਦੀ, ਉਹਨਾਂ ਨੇ ਇੱਕ ਰਿਸਰਚ ਕੀਤੀ ਆ। ਉਹ ਕਹਿੰਦੇ ਆ ਵੀ ਬਹੁਤ ਸਾਰੇ ਟਰੱਕਿੰਗ ਐਕਸਪਰਟਸ ਦਾ ਵੀ ਜਿਹੜੇ ਸੈਲਫ ਡਰਾਈਵਿੰਗ ਟਰੱਕਸ ਆ ਵੀ ਇਹ ਟਰੱਕਰਸ ਦੇ ਲਈ ਗੁੱਡ ਹੋਣਗੇ। ਤੇ ਉਹ ਕਹਿੰਦੇ ਆ ਵੀ ਜਿਹੜੀ ਸਾਡੀ ਰਿਸਰਚ ਦਾ ਰਿਜ਼ਲਟ ਆਇਆ ਉਹਦੇ ਵਿੱਚ ਹਾਂ ਪੱਖੀ ਆਇਆ ਹੈਗਾ। ਉਹ ਕਹਿੰਦੇ ਵੀ ਜਿਹੜੇ ਸੈਲਫ ਡਰਾਈਵਿੰਗ ਟਰੱਕਸ ਹੈਗੇ ਆ ਉਹ ਜਿਹੜੇ ਮੋਸਟਲੀ ਉਹ ਹਾਈਵੇਜ਼ ਤੇ ਚੱਲਣਗੇ, ਜਿੱਦਾਂ ਸਟੇਸ਼ਨ ਟੂ ਸਟੇਸ਼ਨ, ਪਰ ਉਹ ਤੋਂ ਬਾਅਦ ਜਿਹੜੀਆਂ ਆ ਲੋਕਲ ਜਿੰਨੀਆਂ ਵੀ ਡਿਲੀਵਰੀਆਂ ਹੋਣੀਆਂ ਆ ਉਹਦੇ ਵਿੱਚ ਤਾਂ ਨੈਚੁਰਲੀ ਫਿਰ ਜਿਹੜੇ ਡਰਾਈਵਰਸ ਹੋਣਗੇ। ਪਰ ਬੜੀ ਹੈਰਾਨੀਜਨਕ ਗੱਲ ਹੈਗੀ ਆ, ਕਹਿੰਦੇ ਪਈ ਊਬਰ ਨੇ ਇਹ ਪ੍ਰੈਡਿਕਟ ਕੀਤਾ ਹੈ। ਊਬਰ ਤੁਹਾਨੂੰ ਪਤਾ ਵੀ ਊਬਰ ਉਹ ਕੰਪਨੀ ਆ ਜਿਹਨੇ ਪੂਰੀ ਦੁਨੀਆ ਦੇ ਵਿੱਚ ਟੈਕਸੀ ਬਿਜ਼ਨਸ ਮਾਰ ਦਿੱਤਾ ਜੀ, ਹੁਣ ਆਪ ਮਰਨ ਦੇ ਕਗਾਰ ਤੇ। ਸੋ ਉਹਨਾਂ ਨੇ ਇਹ ਕਿਹਾ ਵੀ 5 ਲੱਖ ਤੋਂ ਲੈ ਕੇ 1.5 ਮਿਲੀਅਨ ਸੈਲਫ ਡਰਾਈਵਿੰਗ ਟਰੱਕ ਰੋਡ ਤੇ ਹੋਊਗਾ 2028 ਤੱਕ। ਸੋ ਅਗਲੇ 10 ਸਾਲਾਂ ਦੇ ਵਿੱਚ 5 ਲੱਖ ਤੋਂ ਲੈ ਕੇ 15 ਲੱਖ ਤੱਕ ਜਿਹੜਾ ਟਰੱਕਸ ਆ ਸੈਲਫ ਡਰਾਈਵਿੰਗ ਟਰੱਕ ਆ ਉਹ ਹਾਈਵੇਜ਼ ਦੇ ਉੱਤੇ ਅਮਰੀਕਾ ਦੇ ਰੋਡਾਂ ਦੇ ਉੱਤੇ ਹੋਵੇਗਾ। ਤੇ ਆਲਰੇਡੀ ਹਰਜੋਤ ਸਿੰਘ ਜੀ ਬਹੁਤ ਵੱਖ-ਵੱਖ ਸੂਬਿਆਂ ਦੇ ਵਿੱਚ ਇਦਾਂ ਦੀ ਜਿਹੜੀ ਟੈਸਟਿੰਗ ਜਿਹੜੀ ਆ ਉਹ ਆਲਰੇਡੀ ਚੱਲ ਰਹੀ ਆ। ਥੋੜੇ ਦਿਨ ਪਹਿਲਾਂ ਜਿਹੜਾ ਆਪਣੇ ਆਈ ਥਿੰਕ ਕੈਲੀਫੋਰਨੀਆ ਤੋਂ ਇਹ ਖਬਰ ਸੀ ਵੀ ਜਿਹੜਾ ਇਲੈਕਟ੍ਰਿਕ ਟਰੱਕ ਜਿਹੜਾ ਟੈਸਲਾ ਦਾ ਉਹ ਲੋਕਾਂ ਨੇ ਜਿਹੜਾ ਚੱਲਦੇ ਹੋਏ ਜਿਹੜਾ ਉਹ ਦੇਖਿਆ ਸੀ। ਸੋ ਆਲਰੇਡੀ ਹੌਲੀ-ਹੌਲੀ ਰੋਡ ਦੇ ਉੱਤੇ ਆਉਣੇ ਸ਼ੁਰੂ ਹੋ ਚੁੱਕੇ ਆ। ਟੈਕਸਸ ਵਰਗੇ ਜਿਹੜੇ ਸੂਬਿਆਂ ਦੇ ਵਿੱਚ ਆਲਰੇਡੀ ਜਿਹੜੇ ਸੈਲਫ ਡਰਾਈਵਿੰਗ
ਆਟੋਨੋਮਸ ਟਰੱਕਿੰਗ ਜਿਹੜੇ ਆ ਉਹ ਪੁਆਇੰਟ ਟੂ ਪੁਆਇੰਟ ਜਿਹੜੇ ਆ ਉਹ ਚੱਲ ਰਹੇ ਨੇ। ਉਹ ਟੈਸਟਿੰਗ ਜਿਹੜੀ ਉੱਥੇ ਬੜੇ ਜੰਗੀ ਪੱਧਰ ਦੇ ਉੱਤੇ ਆਪਾਂ ਕਹਿ ਸਕਦੇ ਆ ਜਾਰੀ ਆ ਜੀ। ਬਿਲਕੁਲ। ਸੋ ਜੇ ਆਪਾਂ ਟਰੱਕਿੰਗ ਇੰਡਸਟਰੀ ਦੇ ਨਾਲ ਜੌਬਸ ਦਾ ਆਪਾਂ ਦੇਖੀਏ, ਰਾਈਟ ਨਾਓ ਜਿੱਦਾਂ 1.9 ਮਿਲੀਅਨ ਦੇ ਕਰੀਬ ਜਿਹੜੇ ਟਰੱਕਰਸ ਹੈਗੇ, ਟਰੱਕ ਡਰਾਈਵਰ ਹੈਗੇ ਆ, ਤੇ ਲੌਂਗ ਹਾਲ ਜਿਹੜੇ ਟਰੱਕ ਡਰਾਈਵਰਸ ਆ ਇਹ 2028 ਚ ਕਹਿੰਦੇ 1.6 ਦੇ ਲਾਗੇ ਰਹਿ ਜਾਣਗੇ। ਸੋ ਇਹ ਘਟ ਜਾਣਗੇ। ਤੇ ਜੇ ਦੇਖਿਆ ਜਾਵੇ ਜਿਹੜੇ ਹੈਗੇ ਆ ਲੋਕਲ ਹਾਲ ਜੌਬਸ ਜਿਹੜੀਆਂ ਆ ਉਹ ਵਧਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਕਹਿੰਦੇ ਉਹ ਕਾਫੀ ਜ਼ਿਆਦਾ ਜਿਹੜੀਆਂ ਵਧਣਗੀਆਂ 2028 ਤੱਕ। ਤੇ ਜਿਹੜੀਆਂ ਸੈਲਫ ਡਰਾਈਵਿੰਗ ਟਰੱਕ ਰਿਲੇਟਡ ਜੌਬਸ ਹੈਗੀਆਂ ਆ ਕਿ ਉਹਦੇ ਚ ਇੰਜੀਨੀਅਰਿੰਗ ਵੀ ਹੋਣੀਆਂ ਹੈਗੀਆਂ ਆ, ਬਹੁਤ ਸਾਰੀਆਂ ਜਿਹੜੀਆਂ ਉਦਾਂ ਦੀਆਂ ਟਰੱਕਿੰਗ ਦੇ ਨਾਲ ਰਿਲੇਟਡ ਹੋਣਗੀਆਂ, ਉਹ 2020-21 ਤੋਂ ਸ਼ੁਰੂ ਹੋਣਗੀਆਂ। ਤੇ ਕਹਿੰਦੇ ਆਲਮੋਸਟ ਉਹ ਜਿਹੜੀਆਂ ਆ ਉਹਨਾਂ ਦੀ ਜਿੱਦਾਂ 14-15 ਲੱਖ ਦੇ ਕਰੀਬ 2028 ਤੱਕ ਉਹ ਜੌਬਾਂ ਹੋ ਜਾਣਗੀਆਂ। ਜੀ ਹਰਜੋਤ ਸਿੰਘ ਜੀ, ਇਸ ਮੌਕੇ ਜੇ ਆંકੜਿਆਂ ਦੇ ਉੱਤੇ ਨਜ਼ਰ ਮਾਰੀਏ ਤਾਂ ਤਕਰੀਬਨ 3 ਮਿਲੀਅਨ ਦੇ ਇਰਦ ਗਿਰਦ ਜਿਹੜੀਆਂ ਟਰੱਕ ਡਰਾਈਵਿੰਗ ਜੌਬਸ ਜਿਹੜੀਆਂ ਉਹ ਹੈਗੀਆਂ ਨੇ ਲੋਕਲ। ਜਿਸ ਤਰ੍ਹਾਂ ਮੈਂ ਦੱਸਿਆ 1.9 ਤੇ ਬਾਕੀ ਜਿਹੜੇ 1 ਹੋ ਸਕਦਾ ਲੋਕਲ। ਜੀ ਹਾਂਜੀ, ਮੈਂ ਓਵਰਆਲ ਜੇ ਆਪਾਂ ਜੇ ਦੱਸਦੇ ਜਾਈਏ ਵੀ ਜੇ ਆਉਣ ਵਾਲੇ ਦਿਨਾਂ ਦੇ ਜਦੋਂ ਸੈਲਫ ਡਰਾਈਵਿੰਗ ਟਰੱਕ ਵੀ ਆ ਗਏ, ਸਾਰਾ ਕੁਝ ਆ ਗਏ, ਤੇ ਓਵਰਆਲ ਜਿਹੜੀਆਂ ਡਰਾਈਵਿੰਗ ਜੌਬਸ ਆ ਉਹਨਾਂ ਦੇ ਵਿੱਚ ਖਾਸਾ ਵਾਧਾ ਜਿਹੜਾ ਆ ਹੋ ਜਾਣਾ ਆ। 5.5 ਮਿਲੀਅਨ ਤੱਕ ਦੀਆਂ ਜਿਹੜੀਆਂ ਜੌਬਸ ਜਿਹੜੀਆਂ ਹੋਣੀਆਂ, ਜਿੱਦਾਂ ਕਿਹਾ ਵੀ ਮਾਰਕੀਟ ਸ਼ੇਅਰ ਕਿਹਨੂੰ ਕਿਹੜਾ ਕਿੱਦਾਂ ਜਾਊਗਾ ਇਹ ਤਾਂ ਆਉਣ ਵਾਲੇ ਭਵਿੱਖ ਦੇ ਵਿੱਚ ਹੀ ਜਿਹੜਾ ਪਤਾ ਲੱਗੂਗਾ, ਪਰ ਇਹਨਾਂ ਦਾ ਜੌਬਸ ਦੇ ਵਿੱਚ ਵਾਧਾ ਜਿਹੜਾ ਉਹ ਜ਼ਰੂਰ ਹੋਣਾ ਆ। ਸੋ ਜਿੱਦਾਂ ਚਾਹੇ ਜਿਹੜਾ ਹੁਣ ਕੋਈ ਲੌਂਗ ਤੇ ਚੱਲ ਰਿਹਾ ਉਹ ਲੋਕਲ ਦੇ ਵਿੱਚ ਜਿਹੜਾ ਜ਼ਿਆਦਾ ਤਬਦੀਲੀ ਜਿਹੜਾ ਉਹ ਲੈ ਆਊਗਾ, ਜਾਂ ਲੌਂਗ ਤੇ ਚੱਲਦੇ ਰਹਿਣਗੇ, ਜਾਂ ਕਿੱਦਾਂ ਹੋਊਗਾ, ਇਹ ਸਮੇਂ ਦੇ ਨਾਲ ਤਬਦੀਲੀ ਆਉਣੀ ਆ। ਪਰ ਅਜੇ ਵੀ ਜਿਹੜੀ ਰਿਸਰਚ ਆ ਇਹੀ ਕਹਿੰਦੀ ਆ, ਮਾਰਕੀਟ ਇਹੀ ਕਹਿੰਦੀ ਆ ਵੀ ਡਰਾਈਵਰਸ ਦੀ ਬਹੁਤ ਘਾਟ ਆ, ਬਹੁਤ ਕਿੱਲਤ ਜਿਹੜੀ ਆ ਉਹ ਹੈਗੀ ਆ। ਖਾਸ ਕਰਕੇ ਹੁਣ ਅਜਿਹੇ ਮੌਕਿਆਂ ਦੇ ਵਿੱਚ ਜੇ ਕੋਈ ਵਧੀਆ ਤਰੀਕੇ ਦੇ ਨਾਲ ਸਿੱਖ ਕੇ ਚੰਗੇ ਜਿਹੜਾ ਸਮਾਂ ਲਾ ਕੇ ਕਿਸੇ ਟੀਮ ਦੇ ਨਾਲ ਪਹਿਲੋਂ ਚੱਲ ਕੇ ਵਧੀਆ ਚਲਾਊਗਾ ਤਾਂ ਭਵਿੱਖ ਜਿਹੜਾ ਸੁਨਹਿਰੀ ਹੋ ਸਕਦਾ ਹੈ। ਸੋ ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਾਫੀ ਵੱਡੀਆਂ ਕੰਪਨੀਆਂ ਹੈਗੀਆਂ, ਖਾਸ ਕਰਕੇ ਗੋਲਡਮੈਨ ਸੈਕਸ ਹਨਾ, ਉਹਨਾਂ ਨੇ ਇਹ ਪ੍ਰੈਡਿਕਟ ਕੀਤਾ ਹੈਗਾ ਵੀ ਜਿਹੜੀਆਂ ਟਰੱਕਰਸ ਜੌਬ ਆ 25,000 ਦੇ ਕਰੀਬ ਪਰ ਮੰਥ ਲੂਜ਼ ਹੋਣਗੀਆਂ ਸੈਲਫ ਡਰਾਈਵਿੰਗ ਟਰੱਕਸ ਕਰਕੇ। ਜਿਹੜੀ ਮੈਕੈਂਸੀ ਗਲੋਬਲ ਇੰਸਟੀਚਿਊਟ ਹੈਗੀ ਆ ਉਹਨਾਂ ਨੇ ਪੋਸੀਬਿਲਿਟੀ ਆਫ 1.5 ਮਿਲੀਅਨ ਜੌਬ ਲੌਸਟ ਟਰੱਕਿੰਗ ਇੰਡਸਟਰੀ ਚ ਆਉਣ ਵਾਲੇ 10 ਸਾਲਾਂ ਚ ਦੱਸੀ ਆ, 15 ਲੱਖ। ਤੇ ਇਸੇ ਤਰ੍ਹਾਂ ਇੰਟਰਨੈਸ਼ਨਲ ਟਰਾਂਸਪੋਰਟ ਫੋਰਮ ਜਿਹੜੀ ਹੈਗੀ ਆ ਉਹਨਾਂ ਨੇ ਪ੍ਰਪੋਜ਼ ਕੀਤਾ ਵੀ 2 ਮਿਲੀਅਨ ਅਮਰੀਕਨ ਤੇ ਯੂਰਪੀਅਨ ਜਿਹੜੇ ਟਰੱਕਰਸ ਆ ਕੁਡ ਬੀ ਡਿਸਪਲੇਸਡ ਬਾਈ 2030। ਬਿਲਕੁਲ। ਸੋ ਉਦਾਂ ਜੌਬਾਂ ਵਧਣੀਆਂ ਆ, ਪਰ ਡਿਸਪਲੇਸਮੈਂਟ ਜਿਹੜੀ ਆ ਉਹ ਇਸ ਕਰਕੇ ਇਦਾਂ ਹੋਣੀ ਆ ਕਿਉਂਕਿ ਇਹਨਾਂ ਸਾਰਿਆਂ ਦੀ ਜਗ੍ਹਾ ਜਿਹੜੀ ਕਿਤੇ ਨਾ ਕਿਤੇ ਸੈਲਫ ਡਰਾਈਵਿੰਗ ਜਿਹੜਾ ਟਰੱਕਰ ਆ, ਜਿਹੜਾ ਸੈਲਫ ਡਰਾਈਵਿੰਗ ਟਰੱਕ ਆ ਉਹ ਜਿਹੜਾ ਉਹ ਲੈ ਸਕਦਾ ਆ। ਕਾਫੀ ਕੁਛ ਅਜੇ ਭਵਿੱਖ ਦੇ ਗਰਭ ਦੇ ਵਿੱਚ ਛਿਪਿਆ ਹੋਇਆ ਆ, ਕੀ ਆਉਣਾ ਆ, ਕਿੱਦਾਂ ਹੋਣਾ ਆ, ਪਰ ਸਮਾਂ ਜਿਹੜਾ ਬਹੁਤ ਤੇਜ਼ੀ ਦੇ ਨਾਲ ਜਿਹੜਾ ਆ ਉਹ ਚੇਂਜ ਜਿਹੜਾ ਹੋ ਰਿਹਾ ਆ ਤੁਹਾਨੂੰ ਅਸੀਂ ਦੱਸਦੇ ਰਹਿੰਦੇ ਆ ਕਿਉਂਕਿ ਇਹਦੇ ਨਾਲ ਹਰਜੋਤ ਸਿੰਘ ਜੀ ਜਿਹੜੀ ਇਹ ਵੱਖ-ਵੱਖ ਕੰਪਨੀਆਂ ਨੇ ਪ੍ਰੈਡਿਕਸ਼ਨਸ ਕੀਤੀਆਂ ਆ, ਇਹਨਾਂ ਚੀਜ਼ਾਂ ਨੂੰ ਹੀ ਦੇਖ ਕੇ ਜਿਹੜੀਆਂ ਵੱਡੀਆਂ ਕੰਪਨੀਆਂ ਉਹ ਇਨਵੈਸਟਮੈਂਟਸ ਕਰਦੀਆਂ ਆ। ਸੋ ਬਿਲਕੁਲ ਉਹਨਾਂ ਨੇ ਕਿਹੜੇ ਪਾਸੇ ਨੂੰ ਡਾਲਰ ਜਿਹੜੇ ਉਹ ਸਿੱਟਣੇ ਜੀ। ਸੋ ਕੱਲਾ ਕਈ ਜਿੱਦਾਂ ਡਰਾਈਵਰ ਆ ਉਹ ਵੀ ਸੋਚਦੇ ਵੀ ਨਹੀਂ ਯਾਰ ਡਰਾਈਵਰਾਂ ਤੋਂ ਬਿਨਾਂ ਤਾਂ ਗੱਲ ਨਹੀਂ ਬਣਨੀ, ਕਿਉਂਕਿ ਇਹ ਜਿਹੜੀ ਆ ਕੱਲੀ ਗੱਲ ਜਿਹੜੀ ਸੈਲਫ ਡਰਾਈਵਿੰਗ ਟਰੱਕਸ ਦੀ ਜਾਂ ਆਟੋਮੈਟਿਕ ਟਰੱਕਿੰਗ ਦੀ ਕੱਲਾ ਡਰਾਈਵਰਸ ਨਹੀਂ ਹੈਗੀ, ਇਹਦੇ ਵਿੱਚ ਫਿਊਲ ਇਕਨੋਮੀ ਦਾ ਵੀ ਬਹੁਤ ਵੱਡਾ ਪਾਰਟ ਹੈਗਾ ਆ। ਤੇ ਆਟੋਮੈਟਿਕ ਟਰੱਕ ਜਿਸ ਤਰ੍ਹਾਂ 500 ਮੀਲ ਤੱਕ ਟੈਸਲਾ ਨੇ ਕਰਤੇ, ਫਿਰ ਉਹ ਕਹਿੰਦੇ ਅੱਧੇ ਘੰਟੇ ਚਾਰਜ ਹੋ ਜਾਇਆ ਕਰੂਗਾ। ਤੇ ਉਹ ਤੋਂ ਬਾਅਦ ਜਿਹੜਾ এনवायरमेंट ਵੀ ਬਹੁਤ ਵੱਡਾ ਇਸ਼ੂ ਹੈਗਾ, ਕੰਜੈਸ਼ਨ ਦਾ ਬਹੁਤ ਵੱਡਾ, ਖਾਸ ਕਰਕੇ ਕਹਿੰਦੇ ਜਿੱਦਾਂ ਬੜੇ ਸ਼ਹਿਰ ਜਿਹੜੇ ਹੈਗੇ ਜਿੱਦਾਂ ਲਾਸ ਐਂਜਲਸ ਹੋ ਗਿਆ ਵੀ ਉੱਥੇ ਤਾਂ ਇੰਨਾ ਜ਼ਿਆਦਾ ਟ੍ਰੈਫਿਕ ਹੋਇਆ ਤੇ ਧੂਆਂ ਇੰਨਾ ਜ਼ਿਆਦਾ ਹੋ ਜਾਂਦਾ। ਸੋ ਜਿਹੜੇ ਇਲੈਕਟ੍ਰਿਕ ਟਰੱਕ ਹੋਊਗੇ ਉਹ ਜਿਹੜਾ এনवायरमेंट ਦਾ ਵੀ এনवायरमेंट ਫ੍ਰੈਂਡਲੀ ਜਿਹੜੇ ਜੀ। ਸੋ ਬਹੁਤ ਸਾਰੇ ਜਿਹੜੇ ਪੁਆਇੰਟਸ ਆ ਜਿਹਦੇ ਕਰਕੇ ਜਿਹੜੀ ਟਰੱਕਿੰਗ ਇੰਡਸਟਰੀ ਆ ਆਟੋਮੈਟਿਕ ਵੱਲ ਵੱਧ ਰਹੀ ਹੈਗੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ, ਕਈ ਕਾਂਗਰੈਸ਼ਨਲ ਮੈਂਬਰਸ ਆ ਉਹਨਾਂ ਨੇ ਇੱਕ ਵਾਰੀ ਫੇਰ ਜਿਹੜਾ ELD ਦੇ ਖਿਲਾਫ ਆਪਣੀ ਕੋਸ਼ਿਸ਼ਾਂ ਨੂੰ ਦੁਬਾਰਾ ਜਿਹੜਾ ਕਹਿ ਲਓ ਵੀ ਤੇਜ਼ ਕੀਤਾ ਆ। US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸਾਹਮਣੇ ਇੱਕ ਅਫੀਸ਼ੀਅਲ ਲੈਟਰ ਉਹਨਾਂ ਨੂੰ ਜਿਹੜੀ ਘੱਲੀ ਗਈ ਹੈ, ਜਿਹੜੀ ਸਕੱਤਰ ਹੈਗੀ ਆ ਇਲੇਨ ਚਾਓ, ਰਿਪਰੈਜ਼ੈਂਟੇਟਿਵ ਟੈਡ ਯੋਹੋ ਰਿਪਬਲਿਕਨ ਨੇ ਫਲੋਰੀਡਾ ਤੋਂ, ਉਹਨਾਂ ਨੇ ਜਿਹੜੀ ਚਿੱਠੀ ਜਿਹੜੀ ਉਹਨਾਂ ਨੂੰ ਘੱਲੀ ਆ ਵੀ ਜਿਹੜੇ ਲੌਂਗ ਟਰਮ ਜਿਹੜਾ ਵੇਵਰ ਆ ਇਹਨਾਂ ਸਾਰੇ ਜਿਹੜੇ ਖਾਸ ਕਰਕੇ ਲਾਈਵ ਸਟਾਕ ਨੂੰ ਫਾਲ ਕਰਦੇ ਆ ਉਹਨਾਂ ਨੂੰ ELD ਤੋਂ ਜਿਹੜੀ ਦਿੱਤੀ ਜਾਵੇ।
ਇੱਕ ਹੋਰ ਪਰ ਇਹ ਆ ਵੀ ਜਾਂ ਤਾਂ ਫਿਰ ਸਾਰਿਆਂ ਨੂੰ ਦਿਓ। ਹੁਣ ਦੇਖੋ, ਹੁਣ ਉਹ ਕਹਿੰਦੇ ਵੀ ਜੀ ਲਾਈਵ ਸਟਾਕ ਜਿਹੜੇ ਆ ਜਾਨਵਰ, ਜਿਹੜੇ ਘੋੜੇ, ਮੱਝਾਂ, ਗਾਈਆਂ ਤੁਸੀਂ ਮੂਵ ਕਰਨੀਆਂ ਆ, ਉਹਨਾਂ ਤੇ ਨਹੀਂ ELD ਲੱਗਣੀ ਚਾਹੀਦੀ। ਫਿਰ ਪ੍ਰੋਡਿਊਸ ਵਾਲੇ ਕਹਿੰਦੇ ਵੀ ਸਾਨੂੰ ਪ੍ਰੋਡਿਊਸ ਤੇ ਨਹੀਂ ਲੱਗਣੀ ਚਾਹੀਦੀ। ਬਿਲਕੁਲ। ਇਨਫੈਕਟ ਸਗੋਂ ਹਰਜੋਤ ਸਿੰਘ ਜੀ, ਇੱਕ ਫੈਡਰਲ ਰਜਿਸਟਰ ਦੇ ਉੱਤੇ ਜਿਹੜਾ ਚੱਲ ਰਿਹਾ ਆ ਓਪਨ ਜਿਹੜਾ ਕਮੈਂਟ ਪੀਰੀਅਡ, ਉਸ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ ਵੀ ਜਿੰਨੇ ਵੀ ਇਹਨਾਂ ਨੂੰ ਐਗਜ਼ੈਂਪਸ਼ਨ ਜਿਹੜੀ ਮਿਲਣੀ ਚਾਹੀਦੀ ਆ ਪ੍ਰੋਡਿਊਸ ਵਾਲਿਆਂ ਨੂੰ, ਐਗਰੀਕਲਚਰ ਜਿਹੜੇ ਟਰਾਂਸਪੋਰਟੇਸ਼ਨ ਜਿਹੜੇ ਉਹ ਕਰਦੇ ਨੇ। ਕਿਉਂਕਿ ਇੱਕ ਹਰਜੋਤ ਸਿੰਘ ਜੀ ਹੁਣ ਖਬਰ ਇੱਕ ਇਹ ਚੱਲ ਰਹੀ ਆ, ਆਪਣੇ ਸਰੋਤਿਆਂ ਨਾਲ ਸ਼ੇਅਰ ਕਰਨੀ ਚਾਹੁੰਦੇ ਆ। ਕਹਿੰਦੇ ਵੀ ਇਸ ELD ਦੇ ਰੂਲਸ ਕਰਕੇ ਕਈ ਜਗ੍ਹਾ ਤੇ ਇਹ ਮੰਨਿਆ ਜਾ ਰਿਹਾ ਵੀ ਪ੍ਰੋਡਿਊਸ ਦੀ ਪ੍ਰਾਈਸ ਲਗਾਤਾਰ ਵੱਧ ਰਹੀ ਆ, ਕਿਉਂਕਿ ਸਮੇਂ ਸਿਰ ਜਿਹੜੀ ਕੋਈ ਚੀਜ਼ ਜਾਂ ਪਹੁੰਚਦੀ ਘੱਟ ਆ ਜਾਂ ਪਹੁੰਚਦੀ ਦੇਰੀ ਦੇ ਨਾਲ ਆ, ਤੇ ਫਿਰ ਡਿਮਾਂਡ ਜਿਹੜੀ ਜ਼ਿਆਦਾ ਹੈ, ਸਪਲਾਈ ਘੱਟ ਹੋਵੇ ਤਾਂ ਫਿਰ ਆਟੋਮੈਟਿਕਲੀ ਪ੍ਰਾਈਸਾਂ ਦੇ ਵਿੱਚ ਜਿਹੜਾ ਵਾਧਾ ਹੋ ਰਿਹਾ ਆ। ਆਈ ਥਿੰਕ ਇਸੇ ਚੀਜ਼ ਨੂੰ ਦੇਖਦੇ ਹੋਏ ਹੀ ਜਿਹੜਾ ਇੱਕ ਐਗਜ਼ੈਂਪਸ਼ਨਸ ਦੇ ਲਈ ਜਿਹੜਾ FMCSA ਨੂੰ ਆਖਿਆ ਜਾ ਰਿਹਾ ਹੈ ਵੀ ਕੱਲਾ ਲਾਈਵ ਸਟਾਕ ਲਈ ਜਿਹੜੇ ਸੈਨੇਟਰਸ ਉਹ ਕਹਿ ਰਹੇ ਨੇ, ਉਧਰ ਜਿਹੜਾ FMCSA ਨੂੰ ਜਿਹੜਾ ਇੱਕ ਸਿੱਖ ਪੈਕ ਤੇ ਜਿਹੜੇ ਪੰਜਾਬੀ ਟਰੱਕਰ ਐਸੋਸੀਏਸ਼ਨ, ਨਾਰਥ ਅਮਰੀਕਨ ਪੰਜਾਬੀ ਟਰੱਕਰ ਐਸੋਸੀਏਸ਼ਨ, ਉਹਨਾਂ ਨੇ ਜਿਹੜੇ ਆਪਣੇ ਬਿਹਾਫ ਦੇ ਉੱਤੇ ਇਹ ਉਹਨਾਂ ਨੂੰ ਗੁਹਾਰ ਲਾਈ ਆ ਵੀ ਸਾਨੂੰ ਵੀ ਇਸ ਦੇ ਵਿੱਚੋਂ ਐਗਜ਼ੈਂਪਟ ਕਰੋ ਜੀ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜਾ ELD ਰੂਲ ਆ ਇਹ ਦਸੰਬਰ 18 2017 ਨੂੰ ਇਫੈਕਟਿਵ ਹੋਇਆ ਸੀ, ਪਰ ਜਿਹੜਾ ਲਾਈਵ ਸਟਾਕ ਗਰੁੱਪ ਹੈਗੇ ਉਹਨਾਂ ਨੂੰ 90 ਦਿਨਾਂ ਦੀ ਐਕਸਟੈਂਸ਼ਨ ਦਿੱਤੀ ਗਈ ਸੀਗੀ। ਤੇ ਜਿਹੜਾ ਇੱਕ ਲੈਟਰ ਕੋ-ਆਥਰ ਕੀਤਾ ਗਿਆ ਹੈਗਾ ਰਿਪਰੈਜ਼ੈਂਟੇਟਿਵ ਸਟੀਵ ਕਿੰਗਸ, ਰਿਪਰੈਜ਼ੈਂਟੇਟਿਵ ਆਇਓਵਾ ਵਾਲਾ, ਬ੍ਰਾਇਨ ਵਾਵਨ ਜਿਹੜੇ ਰਿਪਬਲਿਕਨ ਹੈਗੇ ਟੈਕਸਸ, ਤੇ ਹੋਰ 24 ਮੈਂਬਰ ਜਿਹੜੇ ਹਾਊਸ ਦੇ ਆ ਉਹਨਾਂ ਵੱਲੋਂ ਦਿੱਤਾ ਗਿਆ ਹੈਗਾ। ਜਿਹੜਾ ਡਿਪਟੀ ਐਡਮਿਨਿਸਟ੍ਰੇਟਰ ਹੈਗੇ ਆ ਕੈਥੀ ਗੋਟਰੀਨੌਕਸ DOT ਦੇ, ਤੇ FMCSA ਐਡਮਿਨਿਸਟ੍ਰੇਸ਼ਨ, ਉਹ ਪੇ ਸਪੋਰਟ ਦੇ ਵਿੱਚ ਜਿਹੜੀ ELD ਦੀ ਜਿਹੜੀ ਐਗਜ਼ੈਂਪਸ਼ਨ ਆ ਪੇ ਛੋਟੇ ਜਿਹੜੀ ਸਮਾਲ ਬਿਜ਼ਨਸ, ਟਰੱਕਿੰਗ ਬਿਜ਼ਨਸ ਆ, ਉਹਨਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਦੇ ਸੇਫਟੀ ਰੈਕਰਡਸ ਗੁੱਡ ਹੈਗੇ ਆ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ, ਇੱਕ ਪੁਰਾਣਾ ਟਰੱਕਿੰਗ EMPLOYEE, ਪੁਲਿਸ ਨੇ ਦਾਅਵਾ ਕੀਤਾ ਵੀ ਉਸ ਨੇ 2 ਵਰਕਰਸ ਨੂੰ ਟੇਲਰ ਸ਼ਹਿਰ ਕਰਕੇ ਪੌਨੀਐਕ ਦੇ ਵਿੱਚ ਉੱਥੇ ਉਸ ਨੂੰ ਉਹਨਾਂ ਨੇ ਜਿਹੜਾ ਕਹਿ ਲਓ ਵੀ ਮਾਰ ਦਿੱਤਾ ਆ। ਇਹ ਜਿਹੜਾ ਹਾਦਸਾ ਜਿਹੜਾ ਆ ਇਹ ਵਾਪਰਿਆ ਆ, ਤੇ ਗੋਲੀ ਜਿਹੜੀ ਆ ਉਸ ਫਾਰਮਰ ਟਰੱਕਿੰਗ ਕੰਪਨੀ EMPLOYEE ਦੇ ਵੱਲੋਂ ਚਲਾਈ ਗਈ ਸੀ ਡਿਟਰੋਇਟ ਬਿਜ਼ਨੈਸਿਸ ਦੇ ਵਿੱਚ। ਜੀ। ਇਸੇ ਤਰ੍ਹਾਂ ਜਿਹੜੇ FMCSA ਦੀ ਜੇ ਅਗਲੀ ਖਬਰ ਵੱਲ ਦੇਖੀਏ ਤਾਂ ਕਈ ਕੈਰੀਅਰ ਜਿਹੜੇ ਸਟਿਮਾਈਡ ਕਰਕੇ ਹੈਗੇ ਆ ਬਾਈ ਦਾ ਪੀਪਲ ਨੈਟ, ਉਹ ਕਹਿੰਦੇ ਪੇ AOVRD ਇਸ਼ੂ ਮੇ ਸੀਕ ਐਗਜ਼ੈਂਪਸ਼ਨ। ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਜਿਹੜੇ ਕਹਿੰਦੇ ਆ ਭਈ ਉਹ ਕੰਸੀਡਰ ਕਰ ਰਿਹਾ ਆ ਇੱਕ ਮੋਟਰ ਕੈਰੀਅਰ, ਇੱਕ ਕੰਪਨੀ ਆ ਜਿਹੜੀ AOVRD ਯੂਜ਼ ਕਰ ਰਹੀ ਹੈਗੀ ਆ, ਭਈ ਉਹਨਾਂ ਨੂੰ 1 ਸਾਲ ਦੀ ਜਿਹੜੀ ਆ ਐਗਜ਼ੈਂਪਸ਼ਨ ਦਿੱਤੀ ਜਾਵੇ, ਕਿਉਂਕਿ ਉਹ ਕਹਿੰਦੇ ਵੀ ਜਿਹੜੇ ਸਪੈਸੀਫਿਕ ਟਾਈਪ ਆਫ ਸੌਫਟਵੇਅਰ ਆਲਰੇਡੀ ਇਹ ਯੂਜ਼ ਕਰਦੇ ਹੈਗੇ ਜਿਹੜੇ AOVRD ਕਰਕੇ ਜਿਹੜੇ ਕਰ ਰਹੇ ਆ। ਸੋ ਆਲਰੇਡੀ ਵੈਸੇ ਤਾਂ ਆਈ ਥਿੰਕ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਜਾਂ ਕੁਝ ਹੋਰ ਉਸ ਦੇ ਨਾਲ ਜਿਹੜਾ ਉਹ ਮੰਗ ਕਰ ਰਹੇ ਆ, ਕਿਉਂਕਿ AOVRD ਜਿਨ੍ਹਾਂ ਦੇ ਆਲਰੇਡੀ ਲੱਗਾ ਆ ਉਹਨਾਂ ਨੂੰ 2 ਸਾਲ ਦੀ ਇੱਕ ਹਿਸਾਬ ਨਾਲ ਐਗਜ਼ੈਂਪਸ਼ਨ ਉਹ ਚੀਜ਼ ਜਿਹੜੀ ਉਹ ਮਿਲੀ ਹੋਈ ਆ। ਪਰ ਬਹੁਤ ਜਿਹੜੇ ਹਰਜੋਤ ਸਿੰਘ ਜੀ ਜਿਹੜਾ ਅਪ੍ਰੈਲ ਦਾ ਜਿਹੜੇ 1 ਅਪ੍ਰੈਲ ਆ ਬਹੁਤ ਨਜ਼ਦੀਕ ਆਉਂਦੀ ਜਾ ਰਹੀ ਆ, ਰਹਿ ਗਿਆ ਤਕਰੀਬਨ 2 ਮਹੀਨੇ ਦਾ ਹੀ ਜਿਹੜਾ ਉਹ ਸਮਾਂ ਝੱਟ ਜਿਹੜਾ ਉਹ ਨਿਕਲ ਜਾਂਦਾ ਆ। ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਵੱਡੇ ਪੱਧਰ ਦੇ ਉੱਤੇ, ਵੱਡੇ ਪੈਮਾਨੇ ਦੇ ਉੱਤੇ ਜਿਹੜੇ ਪੁਲਿਸ ਵਾਲੇ ਆ ਟਿਕਟਾਂ ਜਿਹੜੀਆਂ ਦੇਣੀਆਂ ਜਿਹੜੀਆਂ ਸ਼ੁਰੂ ਕਰਨਗੇ। ਆਲਰੇਡੀ ਕਈਆਂ ਨੂੰ ਇਦਾਂ ਦੀਆਂ ਕਈ ਤਰੀਕੇ ਦੀਆਂ ਜਿਹੜੀਆਂ ਟਿਕਟਾਂ ਆ ਉਹ ਮਿਲ ਰਹੀਆਂ ਨੇ। ਤੇ ਹਰਜੋਤ ਸਿੰਘ ਜੀ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਤੇ ਜਾਂਦੇ ਜਾਂਦੇ ਜਿਹੜੀ ਇੱਕ ਖਬਰ ਜਿਹੜੀ ATA ਵੱਲੋਂ ਅਮਰੀਕਨ ਟਰੱਕਰ ਐਸੋਸੀਏਸ਼ਨ ਵੱਲੋਂ, ਤੇ ਕਹਿੰਦੇ ਵੀ ਪਿਛਲੇ ਮਹੀਨੇ ਅਮਰੀਕਨ ਟਰੱਕਰ ਐਸੋਸੀਏਸ਼ਨ ਤੇ ਅਮਰੀਕਾਜ਼ ਰੋਡ ਟੀਮ ਜਿਹੜੇ ਆ ਇਹਨਾਂ ਨੇ ਨੈਸ਼ਨਲ ਹਿਊਮਨ ਟ੍ਰੈਫਿਕਿੰਗ ਅਵੇਅਰਨੈਸ ਮੰਥ ਦੇ ਥਰੂ ਜਿਹੜੇ ਫਰਵਰੀ ਨੂੰ ਉਹ ਇੱਕ ਤਰ੍ਹਾਂ ਨਾਲ ਹਿਊਮਨ ਟ੍ਰੈਫਿਕਿੰਗ ਅਵੇਅਰਨੈਸ ਮੰਥ ਕਰਕੇ ਜਿਹੜਾ ਰਿਕੋਗਨਾਈਜ਼ ਕਰ ਰਹੇ ਹੈਗੇ ਆ ਫਰਵਰੀ ਮਹੀਨੇ ਨੂੰ, ਵੀ ਕਿਸ ਤਰ੍ਹਾਂ ਜਿਹੜੀ ਆ ਜਿੰਨੇ ਵੀ ਟਰੱਕਰਸ ਹੈਗੇ ਆ ਉਹਨਾਂ ਨੂੰ ਅਵੇਅਰਨੈਸ ਰੱਖਣੀ ਚਾਹੀਦੀ ਆ ਜਦੋਂ ਕਿਤੇ ਵੀ ਉਹ ਜਾ ਰਹੇ ਹੈਗੇ ਆ, ਵੀ ਜੇ ਕਿਤੇ ਉਹ ਅਨਡਾਕੂਮੈਂਟਡ ਬੰਦੇ ਦੇਖਦੇ ਹੈਗੇ ਆ ਉਹਨਾਂ ਨੂੰ ਰਿਪੋਰਟ ਕਰਨਾ ਚਾਹੀਦਾ ਹੈ। ਪਿਛਲੇ ਸਮਿਆਂ ਦੇ ਵਿੱਚ ਦੇਖਿਆ ਵੀ ਕਿੰਨੇ ਜਿਹੜੇ ਵੱਡੇ ਟਰੱਕਸ ਆ ਉਹਨਾਂ ਦੇ ਵਿੱਚ 40-40 70-70 80-80 ਜਿਹੜੇ ਇਲੀਗਲ ਅਨਡਾਕੂਮੈਂਟਡ ਬੰਦੇ ਜਿਹੜੇ ਉਹ ਫੜੇ ਗਏ ਹੈਗੇ ਆ। ਜੀ ਜੀ ਬਿਲਕੁਲ। ਸੋ ਇੱਥੇ ਹੀ ਜਿਹੜਾ ਆਪਣਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਆ, ਤੇ ਆਪਾਂ ਆਪਣੇ ਸਰੋਤਿਆਂ ਨੂੰ ਮਿਲਾਂਗੇ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।